ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਅਪਡੇਟ ਅਮਰੀਕਾ ਦੇ ਵਿੱਚ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube, ਟਿਕਟੌਕ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਪਾਂਸਰ ਕਰਦੇ ਨੇ ਪ੍ਰੋਗਰਾਮ ਨੂੰ ਖਾਲਸਾ ਇੰਸ਼ੋਰੈਂਸ ਏਜੰਸੀ। ਹਰ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਕਰਵਾਉਣ ਦੇ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 408 272 2500 ਦੇ ਉੱਤੇ। ਇਸ ਦੇ ਨਾਲ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਪਲਾਨਸ ਦੇ ਵਿੱਚ ਚੇਂਜਸ ਕਰਵਾਉਣੇ ਆ, ਲਾਈਫ ਇੰਸ਼ੋਰੈਂਸ ਕਰਵਾਉਣੀ ਆ, ਵਿਜ਼ਟਰ ਇੰਸ਼ੋਰੈਂਸ ਕਰਵਾਉਣੀ ਹੈ, ਕਾਲ 4082722500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 ਦੇ ਉੱਤੇ। ਲਖਵੀਰ ਸਿੰਘ ਸਮਰਾ ਟੈਕਸਿਸ, ਸਤਨਾਮ ਸਿੰਘ ਸਨੀ ਪਰੇਵਾਲ ਯੂਬਾ ਸਿਟੀ, ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜਲ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਕਰ ਸਕਦੇ ਹੋ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲ ਗਰੋਵ, ਊੜਾ ਡੈਟ ਰਿਲੀਫ ਵਾਲੇ ਨਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰੋ 8888889914। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਮਿੰਦਰ ਬਸਰਾ, ਜਗਦੀਸ਼ ਚੌਹਾਨ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ, ਕਮਲਜੀਤ ਕੌਰ ਰੀਅਲਟਰ ਇੰਡੀਆਨਾ ਬੇਸਡ ਨੇ। ਇੰਡੀਆਨਾ 'ਚ ਘਰ ਖਰੀਦਣਾ ਆ, ਵੇਚਣਾ ਹੈ, ਇਨਵੈਸਟਮੈਂਟ ਪ੍ਰੋਪਰਟੀ ਬਾਏ ਕਰਨੀ ਆ, ਆਪਣੇ ਹਿਸਾਬ ਦੇ ਨਾਲ ਕਸਟਮ ਘਰ ਬਣਵਾਉਣਾ ਚਾਹੁੰਦੇ ਹੋ ਤਾਂ ਕਾਲ ਕਰੋ ਕਮਲਜੀਤ ਕੌਰ ਰੀਅਲਟਰ ਨੂੰ 3179099295। ਰਸਟਿਕਾ ਕੇਕ ਐਂਡ ਬੇਕਰੀ ਕਲੋਵਿਸ, ਇਹਨਾਂ ਦੇ ਕੋਲੋਂ ਤੁਸੀਂ ਹਰ ਇੱਕ ਓਕੇਜ਼ਨ ਦੇ ਲਈ ਆਪਣੇ ਕੇਕ ਲੈ ਸਕਦੇ ਹੋ। ਬਰਥਡੇ, ਵੈਡਿੰਗ ਕੇਕ, ਐਨੀਵਰਸਰੀ ਕੇਕਸ, ਐਗਲੈਸ ਕੇਕ ਵੀ ਇਹ ਬਣਾ ਕੇ ਦਿੰਦੇ ਨੇ। ਕਾਲ 5599407272। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਜਿੰਨੇ ਵੀ ਵਿਕਟਮਸ ਹੈਗੇ ਆ ਲਾਸ ਐਂਜਲਸ ਦੀਆਂ ਅੱਗਾਂ ਦੇ, ਉਹਨਾਂ ਲਈ ਅਰਦਾਸ ਕਰੀਏ। ਕਹਿੰਦੇ ਵੀ ਇਦਾਂ ਦਾ ਕਈ ਵਾਰੀ ਮਾਹੌਲ ਬਣ ਜਾਂਦਾ, ਚਾਹੇ ਦੁਨੀਆ ਦੀ ਸੁਪਰ ਪਾਵਰ ਵੀ ਹੋਵੇ, ਕੋਈ ਰਾਸ਼ਟਰਪਤੀ ਹੋਵੇ, ਕੋਈ ਪ੍ਰਧਾਨ ਮੰਤਰੀ ਹੋਵੇ, ਭੱਜਣ ਲਈ ਮਿੰਟ ਤੱਕ ਨਹੀਂ ਬਚਦੇ। ਲਾਸ ਐਂਜਲਸ ਤੋਂ ਇਦਾਂ ਦੀਆਂ ਖਬਰਾਂ ਆ ਰਹੀਆਂ ਵੀ ਇੱਕ ਬੰਦਾ ਕਹਿੰਦਾ ਵੀ ਮੈਂ ਸਾਈਕਲ ਭਜਾ ਕੇ ਬਚਿਆ। ਇੱਕ ਬਹੁਤ ਹੀ ਮਸ਼ਹੂਰ ਹਾਲੀਵੁੱਡ ਦਾ ਐਕਟਰ, ਉਹ ਤੇ ਉਹਦੀ ਵਾਈਫ ਨੂੰ ਸਮੁੰਦਰ ਦੇ ਵਿੱਚ ਛਾਲ ਮਾਰਨੀ ਪਈ। ਤੇ ਇਦਾਂ ਦੀਆਂ ਹੌਰੀਫਿਕ ਜਿਹੜੀਆਂ ਆ ਸਟੋਰੀਆਂ ਉੱਥੋਂ ਆ ਰਹੀਆਂ ਹੈਗੀਆਂ ਆ ਵੀ ਯਕੀਨ ਕਰਨਾ ਬਹੁਤ ਮੁਸ਼ਕਲ ਹੈਗਾ। ਹੁਣ ਤੱਕ ਲਾਸ ਐਂਜਲਸ ਦੇ ਵਿੱਚ 10 ਜਾਣਿਆਂ ਦੀ ਮੌਤ ਕਨਫਰਮ ਹੋ ਚੁੱਕੀ ਆ। 20,000 ਦੇ ਕਰੀਬ ਸਟਰਕਚਰਸ ਸੜ ਕੇ ਸੁਆਹ ਹੋ ਗਈਆਂ ਆ। ਕਹਿੰਦੇ ਵੀ ਇਹ ਜਿਹੜੀ ਮਰਨ ਵਾਲਿਆਂ ਦੀ ਗਿਣਤੀ 'ਚ ਕਾਫੀ ਵਾਧਾ ਹੋਊਗਾ, ਕਿਉਂਕਿ ਹਜੇ ਤਾਂ ਉਹ ਉੱਥੇ ਇਨਵੈਸਟੀਗੇਸ਼ਨ ਹੀ ਨਹੀਂ ਸ਼ੁਰੂ ਹੋਈ ਹੈਗੀ, ਕਿਉਂਕਿ ਬਹੁਤ ਜਗ੍ਹਾ ਦੇ ਉੱਤੇ ਹਜੇ ਵੀ ਜਿਹੜਾ ਧੂੰਆਂ ਆ ਤੁਸੀਂ ਦੇਖ ਸਕਦੇ ਆ, ਚਾਹੇ ਉਹ ਅੱਗ ਬੁਝ ਗਈ ਆ, ਪਰ ਹੋਰ ਤਬਾਹੀ ਆਉਣ ਵਾਲੀ ਆ। ਅੱਜ ਫਿਰ ਹਵਾਵਾਂ ਜੋ ਲਾਸ ਐਂਜਲਸ ਦੇ ਵਿੱਚ ਤੇਜ਼ ਹੋ ਜਾਣਗੀਆਂ, ਜਿਹਦੇ ਨਾਲ ਹੋਰ ਅੱਗਾਂ ਲੱਗਣ ਦੇ ਜਿਹੜੇ ਚਾਂਸ ਬਣੇ ਹੋਏ ਹੈਗੇ ਆ। ਸੋ ਬਹੁਤ ਹੀ ਜ਼ਿਆਦਾ ਜਿਹੜਾ ਆ ਮਾਹੌਲ ਉੱਥੇ ਇੰਨਾ ਖਤਰਨਾਕ ਬਣਿਆ ਹੋਇਆ ਆ। ਲੋਕ ਤੁਸੀਂ ਦੇਖੋ ਵੀ ਇੱਕ ਪਰਿਵਾਰ ਦੀ ਸਟੋਰੀ, ਕਹਿੰਦੇ ਵੀ ਸਾਨੂੰ 4 ਮਹੀਨੇ ਲੱਗੇ ਮੂਵ ਹੋਣ ਨੂੰ, ਤੇ ਆਪਾਂ ਕ੍ਰਿਸਮਸ ਵਾਲੇ ਦਿਨ ਮੂਵ ਹੋਏ ਉੱਥੇ, ਸਾਰਾ ਸਮਾਨ ਸੈੱਟ ਕੀਤਾ, ਤੇ ਉਸ ਤੋਂ ਬਾਅਦ ਆ ਹੁਣ ਤੁਸੀਂ ਦੇਖ ਲਓ ਵੀ ਹਜੇ 3 ਹਫ਼ਤੇ ਨਹੀਂ ਹੋਏ ਹੈਗੇ ਤੇ ਸਾਰਾ ਕੁਝ ਸੜ ਕੇ ਉਹਨਾਂ ਦਾ ਸਵਾਹ ਹੋ ਗਿਆ ਵਿਚਾਰਿਆਂ ਦਾ। ਬਿਲਕੁਲ, ਬਹੁਤ ਹੀ ਇਸ ਟਾਈਮ ਹਾਲਾਤ ਉੱਥੇ ਦੇ ਸੰਵੇਦਨਸ਼ੀਲ ਮਾੜੇ ਜਿਹੜੇ ਉਹ ਬਣੇ ਪਏ ਆ।
ਪੁਲਿਸ ਵਾਲਿਆਂ ਨੇ ਜਿਹੜਾ ਦੱਸਿਆ, ਸ਼ੈਰਿਫ ਡਿਪਾਰਟਮੈਂਟ ਨੇ ਦੱਸਿਆ, ਇੱਕ ਅੱਗ ਲਾਉਣ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਆ ਤੇ 20 ਜਿਹੜੇ ਲੂਟਰਸ ਚੋਰੀ ਚਕਾਰੀ ਕਰਨ ਆਏ ਸੀ ਉਹਨਾਂ ਨੂੰ ਜਿਹੜਾ ਉਹਨਾਂ ਨੇ ਗ੍ਰਿਫਤਾਰ ਕੀਤਾ ਆ। ਕਰਫਿਊ ਲਾਏ ਹੋਏ ਨੇ, ਕਹਿੰਦੇ ਵੀ ਕਿਸੇ ਨੂੰ ਵੀ ਉਹ ਇਲਾਕਿਆਂ ਦੇ ਵਿੱਚ, ਖਾਸ ਕਰਕੇ ਇਵੈਕੂਏਸ਼ਨ ਆਰਡਰ ਵਾਲੇ ਇਲਾਕਿਆਂ 'ਚ ਨਹੀਂ ਜਾਣ ਦਿੱਤਾ ਜਾ ਰਿਹਾ ਅਨਲੈਸ ਤੁਹਾਡੇ ਆਈਡੀ ਦੇ ਉੱਤੇ ਉਹ ਐਡਰੈਸ ਜਿਹੜਾ ਉਹ ਸ਼ੋ ਨਹੀਂ ਹੁੰਦਾ। ਉਹ ਵੀ ਤਾਂ ਜੇ ਤੁਹਾਨੂੰ ਬਹੁਤ ਹੀ ਜ਼ਰੂਰੀ ਦਵਾਈ ਵਗੈਰਾ ਜੇ ਲਿਆਉਣੀ ਆ ਤੇ ਕਹਿੰਦੇ ਅਸਕੌਟ ਕਰਕੇ ਲੈ ਕੇ ਜਾਂਦੇ ਆ ਤੇ ਉਸੇ ਟਾਈਮ ਨਾਲ ਦੇ ਨਾਲ ਵਾਪਸ ਲੈ ਕੇ ਜਿਹੜੇ ਉਹ ਆ ਰਹੇ ਨੇ। ਪਰ ਫਿਰ ਵੀ ਇੱਕ ਟਵਿਚ ਦੇ ਉੱਤੇ ਕਹਿੰਦੇ ਥ੍ਰੈਡ ਚੱਲ ਰਿਹਾ ਸੀਗਾ ਜਿਸ ਦੇ ਵਿੱਚ ਲੋਕ ਕਹਿ ਰਹੇ ਸੀ ਵੀ ਆ ਜਾਓ ਹੁਣ ਐਲਏ ਨੂੰ ਚੱਲਦੇ ਆ ਤੇ ਉੱਥੇ ਜਾ ਕੇ ਲੁੱਟਾਂ ਖੋਹਾਂ ਜਿਹੜੀਆਂ ਆਪਾਂ ਕਰਾਂਗੇ। ਇੱਕ ਤਾਂ ਲੋਕ ਪਹਿਲਾਂ ਹੀ ਇੰਨੇ ਪਰੇਸ਼ਾਨ ਨੇ, ਘਰੋਂ ਬੇਘਰ ਹੋ ਗਏ ਨੇ ਲੋਕ, ਤੇ ਉਹਨਾਂ ਦੇ ਘਰ ਜਿਨ੍ਹਾਂ ਨੂੰ ਇਵੈਕੂਏਟ ਕੀਤਾ ਗਿਆ ਆ ਉਹ ਸਾਰਾ ਕੁਝ ਜਿਹੜਾ ਆ ਉਹਨਾਂ ਦਾ ਲੁੱਟਣ ਵੱਲ ਨੂੰ ਤੁਰੇ ਹੈਗੇ ਆ। ਕੈਮਰੇ ਦੇ ਵਿੱਚ ਆਰਸਨਿਸਟ ਆ ਗਿਆ ਜਿਸ ਨੇ ਜਿਹੜੀ ਅੱਗ ਜਿਹੜੀ ਉਹ ਲਾਈ ਆ। ਸੋ ਕਈ ਲੋਕ ਪਤਾ ਨਹੀਂ ਕਿੱਦਾਂ ਦੇ ਹੁੰਦੇ ਆ, ਸੰਵੇਦਨਹੀਨ ਹੁੰਦੇ ਆ, ਉਹਨਾਂ ਦੇ ਮਨ ਦੇ ਵਿੱਚ ਕੋਈ ਸੰਵੇਦਨਾ ਹੀ ਨਹੀਂ ਜਿਹੜੀ ਹੁੰਦੀ। ਪੈਲੀਸੇਡ ਫਾਇਰ ਹਰਜੋਤ ਸਿੰਘ ਜੀ 20,000 ਏਕੜ ਦੇ ਵਿੱਚ ਫੈਲ ਚੁੱਕੀ ਆ ਤੇ ਉਹ 8% ਕੰਟੇਨ ਆ। ਈਟਨ ਫਾਇਰ ਦੇ ਉੱਤੇ ਕਿਸੇ ਵੀ ਤਰੀਕੇ ਦਾ ਅਜੇ ਕੋਈ ਕਾਬੂ ਨਹੀਂ ਆਇਆ ਗਿਆ। ਪੈਲੀਸੇਡ ਜਿਹੜਾ ਮੈਲੀਬੂ ਦੇ ਇਲਾਕੇ ਦੇ ਲਾਗੇ ਜਿਹੜੀ ਬਿਲਕੁਲ ਸਮੁੰਦਰ ਦੇ ਕੰਢੇ ਆ, ਉੱਥੇ ਇਹ ਅੱਗਾਂ ਜਿਹੜੀਆਂ ਲੱਗੀਆਂ ਆ। ਜਿੱਦਾਂ ਕੱਲ ਵੀ ਜਿੰਨਾ ਦੱਸ ਰਹੇ ਸੀ ਵੀ ਘਰਾਂ ਦੇ ਘਰ ਸਿਰਫ ਸਟਰੀਟਾਂ ਨਜ਼ਰ ਆ ਰਹੀਆਂ, ਬਾਕੀ ਸਾਰਾ ਕੁਝ ਮਲਬਾ ਜਾਂ ਰਾਖ ਜਿਹੜੀ ਉਹ ਨਜ਼ਰ ਆ ਰਹੀ ਆ। ਕੱਲ ਮਾਰਕੀਟ ਵਾਚ ਵਾਲੇ ਜਿਹੜੇ ਉਹ ਦੱਸ ਰਹੇ ਸੀਗੇ ਵੀ ਇਹ ਦਾ ਨੁਕਸਾਨ $150 ਬਿਲੀਅਨ ਤੱਕ ਦਾ ਜਿਹੜਾ ਉਹ ਜਾ ਸਕਦਾ ਹੈਗਾ ਆ। ਜਿੰਨੀ ਦੇਰ ਤੱਕ ਕਹਿੰਦੇ ਮੀਂਹ ਨਹੀਂ ਪੈਂਦਾ, ਹਵਾ ਨਹੀਂ ਰੁਕਦੀ, ਉਨੀ ਦੇਰ ਤੱਕ ਇਹ ਜਿਹੜੀ ਸਥਿਤੀ ਇਸੇ ਤਰੀਕੇ ਦੇ ਨਾਲ ਹੀ ਜਿਹੜੀ ਉਹ ਬਣੀ ਰਹੇਗੀ। ਅੱਜ ਵੀ ਤੇਜ਼ ਹਵਾਵਾਂ 20 ਤੋਂ 30 ਮੀਲ ਫੀ ਘੰਟੇ ਦੀ ਰਫ਼ਤਾਰ ਦੀਆਂ ਹਵਾਵਾਂ ਜਿਹੜੀਆਂ ਆ ਉਹ ਲੱਗੀਆਂ ਆ। ਔਰੇਗਨ ਤੋਂ ਜਿਹੜੇ ਆ ਫਾਇਰ ਫਾਈਟਰ ਆਏ ਆ, ਕੈਨੇਡਾ ਤੋਂ ਫਾਇਰ ਫਾਈਟਰ ਜਿਹੜੇ ਉਹ ਆ ਰਹੇ ਨੇ, ਜਹਾਜ਼ ਵੀ ਉਹਨਾਂ ਨੇ ਜਿਹੜੇ ਉਹ ਘੱਲੇ ਆ। ਬੇਕਰਫੀਲਡ ਤੋਂ ਆਲੇ ਦੁਆਲੇ ਸਾਰੇ ਹੀ ਸ਼ਹਿਰਾਂ ਤੋਂ, ਹੋਰ ਸਟੇਟਸ ਤੋਂ ਫਾਇਰ ਪਰਸਨ ਐਲਏ ਨੂੰ ਬਚਾਉਣ ਦੇ ਲਈ ਇਸ ਟਾਈਮ ਲੱਗੇ ਹੋਏ ਨੇ। ਉਹ ਲੋਕ ਬਹੁਤ ਲੱਕੀ ਨੇ ਜਿਨ੍ਹਾਂ ਦੇ ਇਹ ਅੱਗ ਉਹਨਾਂ ਤੱਕ ਜਿਹੜੀ ਉਹ ਨਹੀਂ ਪਹੁੰਚੀ, ਤੇ ਉਮੀਦ ਇਹੀ ਅਰਦਾਸ ਕਰਦੇ ਆ ਵੀ ਉਹ ਪਹੁੰਚੇ ਵੀ ਨਾ। ਕੱਲੀ ਪੈਲੀਸੇਡ ਫਾਇਰ ਦੇ ਉੱਤੇ ਅੱਗ ਨੂੰ ਕਾਬੂ ਪਾਉਣ ਦੇ ਲਈ 3000 ਤੋਂ ਵੱਧ ਫਾਇਰ ਫਾਈਟਿੰਗ ਪਰਸਨਲ ਜਿਹੜੇ ਉਹ ਲੱਗੇ ਹੋਏ ਨੇ। ਸਭ ਤੋਂ ਮੁਸ਼ਕਿਲ ਹਰਜੋਤ ਸਿੰਘ ਜੀ ਆ ਰਹੀ ਹੈ ਐਂਬਰਸ ਦੀ। ਐਂਬਰ ਤੋਂ ਭਾਵ ਵੀ ਜਿਹੜੇ ਚੰਗਿਆੜੇ ਆ, ਜਿਹੜੀ ਅੱਗ ਲੱਗੀ ਆ ਉਹਦਾ ਜਿਹੜੇ ਚੰਗਿਆੜੇ ਆ ਉੱਡ ਉੱਡ ਕੇ ਲੋਕਾਂ ਦੇ ਘਰਾਂ ਦੇ ਉੱਤੇ ਜਾ ਰਹੇ ਆ ਤੇ ਉਹ ਅੱਗੇ ਤੋਂ ਅੱਗੇ ਜਿਹੜਾ ਅੱਗ ਆ ਉਹ ਫੈਲ ਰਹੀ ਹੈਗੀ ਆ। ਸੋ ਬਹੁਤ ਹੀ ਮੰਦੇ ਹਾਲਾਤ ਜਿਹੜੇ ਆ ਉਹ ਬਣੇ ਪਏ ਹੈਗੇ ਆ। ਲਾਸ ਐਂਜਲਸ ਕਾਉਂਟੀ ਤੇ ਫੈਮਾ ਕਹਿੰਦੇ ਵੀ ਇਵੈਕੂਏਸ਼ਨ ਜਿਹੜੀਆਂ ਵਾਰਨਿੰਗ ਮੈਸੇਜ, ਜਿੱਦਾਂ ਤੁਸੀਂ ਕੱਲ ਵੀ ਦੱਸਿਆ ਸੀਗਾ ਵੀ ਗਲਤ ਵੀ ਇਵੈਕੂਏਸ਼ਨ ਮੈਸੇਜ, ਵਾਰਨਿੰਗ ਮੈਸੇਜ ਆ ਲੋਕਾਂ ਦੇ ਸਮਾਰਟਫੋਨਸ ਦੇ ਉੱਤੇ ਘੱਲੇ ਜਿਹੜੇ ਉਹ ਗਏ ਆ। ਇੱਕ ਬੰਦੇ ਦੀ ਅੱਜ ਸਵੇਰੇ ਹਰਜੋਤ ਸਿੰਘ ਜੀ ਮੈਂ ਇੰਟਰਵਿਊ ਸੁਣ ਰਿਹਾ ਸੀ, ਉਹ ਬੰਦਾ ਜਿਹੜਾ ਉਹ ਕਹਿ ਰਿਹਾ ਸੀ, ਕਹਿੰਦਾ ਵੀ ਅੱਗਾਂ ਸਾਡੇ ਲੱਗਦੀਆਂ ਰਹਿੰਦੀਆਂ, ਕਹਿੰਦਾ ਮੇਰੀ ਘਰ ਵਾਲੀ ਨੇ ਮੈਨੂੰ ਉਠਾਇਆ ਪਹਿਲਾਂ, ਉਦੋਂ 1-2 ਵਜੇ ਸੀਗੇ ਵੀ ਅੱਗ ਲੱਗੀ ਆ, ਆਪਾਂ ਨੂੰ ਇੱਥੋਂ ਨਿਕਲਣਾ ਚਾਹੀਦਾ ਆ। ਉਹ ਕਹਿੰਦਾ ਨਹੀਂ ਇੱਥੇ ਅੱਗਾਂ ਲੱਗਦੀਆਂ ਰਹਿੰਦੀਆਂ, ਕੋਈ ਨਹੀਂ, ਆਪਣੇ ਤੱਕ ਨਹੀਂ ਜਿਹੜੀ ਉਹ ਪਹੁੰਚਦੀ। ਫਿਰ ਕਹਿੰਦਾ ਵੀ 3 ਵਜੇ ਉਹਨੇ ਮੈਨੂੰ ਦੁਬਾਰਾ ਉਠਾਇਆ, ਫਿਰ ਮੈਂ ਉੱਠ ਕੇ ਉੱਥੋਂ ਨਿਕਲਿਆ, ਸਮਾਨ ਸਮੂਨ ਮੈਂ ਚੱਕਿਆ ਨਹੀਂ। ਕਹਿੰਦਾ ਵੀ ਅਸੀਂ ਇਸ ਚੀਜ਼ ਦੇ ਆਦੀ ਆ ਵੀ ਅੱਗ ਲੱਗਦੀ ਆ ਬੁੱਝ ਜਾਂਦੀ ਆ, ਅੱਗ ਲੱਗਦੀ ਆ ਬੁੱਝ ਜਾਂਦੀ ਆ। ਪਰ ਕਹਿੰਦਾ ਮੈਂ ਸਿਰਫ 1.5 ਬਲਾਕ ਹੀ ਜਦੋਂ ਮੈਂ ਗੱਡੀ ਤੇ ਪਰਲੇ ਪਾਸੇ ਨੂੰ ਗਿਆ ਤਾਂ ਦੇਖਿਆ ਅੱਗ ਮੇਰੇ ਘਰ ਤੋਂ ਮਹਿਜ 1.5 ਬਲਾਕ ਦੂਰ ਸੀ। ਤੇ ਜਦੋਂ ਕੁਝ ਘੰਟਿਆਂ ਬਾਅਦ ਅਸੀਂ ਵਾਪਸ ਆਏ ਤਾਂ ਸਭ ਕੁਝ ਸੜ ਕੇ ਤਬਾਹ ਹੋ ਗਿਆ ਸੀ। ਲੋਕ ਜਿਹੜੇ ਆਦੀ ਹੋ ਗਏ ਸੀਗੇ ਇਹਨਾਂ ਜਿਹੜੇ ਆ ਕਹਿ ਲਓ ਵੀ ਡਿਜ਼ਾਸਟਰਸ ਨੂੰ ਜਿਹੜਾ ਉਹ ਦੇਖਦੇ ਹੋਏ ਉਹ ਇਸ ਗੱਲੋਂ ਵੀ ਜਿਹੜੇ ਉਹ ਗੱਚ ਜਿਹੜੇ ਕਈ ਖਾ ਗਏ ਹੈਗੇ ਆ। ਕਈਆਂ ਦਾ ਸਾਰੇ ਦੇ ਸਾਰੇ ਘਰ ਹੀ ਜਿਹੜੇ ਹਰਜੋਤ ਸਿੰਘ ਜੀ ਤਬਾਹ ਹੋ ਗਏ ਆ। ਇਹ ਹੁਣ ਅੱਗੇ ਜਿਹੜਾ ਆ ਪੈਂਡਾ ਹੋਰ ਵੀ ਔਖਾ ਤੇ ਲੰਮਾ ਜਿਹੜਾ ਉਹ ਰਹਿਣ ਵਾਲਾ ਆ। ਕਿੱਥੇ ਵਿਚਾਰੇ ਰਹਿਣਗੇ, ਕਿੱਦਾਂ ਜਿਹੜਾ ਉਹ ਮੁੜ ਦੁਬਾਰਾ ਉਸਾਰੀ ਹੋਊਗੀ, ਉਹ ਤਾਂ ਉਦੋਂ ਦੀ ਗੱਲ ਆ ਨਾ ਜਦੋਂ ਅੱਗ ਜਿਹੜੀ ਹਾਲ ਦੀ ਘੜੀ ਜਿਹੜੀ ਉਹ ਬੁੱਝੇ। ਨਿਊਸਮ ਹੁਣਾਂ ਨੇ ਬਿਆਨ ਦਿੱਤਾ, ਲੂਟਿੰਗ ਵਿਲ ਨਾਟ ਬੀ ਟੋਲਰੇਟਡ। ਕਹਿੰਦੇ ਵੀ ਕਰਫਿਊ ਅਸੀਂ ਸ਼ਾਮ ਦੇ 6 ਤੋਂ ਸਵੇਰ ਦੇ 6 ਵਜੇ ਤੱਕ ਜਿਹੜਾ ਉਹਨਾਂ ਸਾਰੇ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਲਾਉਣ ਜਿਹੜੇ ਉਹ ਜਾ ਰਹੇ ਆ। ਨੈਸ਼ਨਲ ਗਾਰਡ ਨੇ ਵੀ ਦਸਤਕ ਜਿਹੜੀ ਉਹ ਦਿੱਤੀ ਆ, ਉਹਨਾਂ ਨੂੰ ਵੀ ਸੱਦਿਆ ਗਿਆ ਹੈਗਾ ਆ ਤੇ ਨੈਸ਼ਨਲ ਗਾਰਡਸ ਵੀ ਜਿਹੜੇ ਐਲਏ ਦੇ ਵਿੱਚ ਹੁਣ ਲਿਆਂਦੇ ਗਏ ਹੈਗੇ ਨੇ।
ਜੀ। ਤੁਸੀਂ ਦੇਖੋ ਭਈ ਈਟਨ ਫਾਇਰ ਦੇ ਵਿੱਚ ਇੱਕ ਬੰਦਾ ਆਪਣੇ ਘਰ ਦੀ ਅੱਗ ਬੁਝਾਉਂਦਾ ਹੋਇਆ ਹੀ ਅੱਗ ਦੇ ਵਿੱਚ ਸੜ ਕੇ ਮਰ ਗਿਆ। 66 ਸਾਲਾਂ ਦਾ ਵਿਕਟਰ ਸ਼ਾਹ ਈਟਨ ਫਾਇਰ ਵਾਲੇ ਏਰੀਏ 'ਚ ਰਹਿੰਦਾ ਸੀ। 55 ਸਾਲਾਂ ਤੋਂ ਸੇਮ ਘਰ ਦੇ ਵਿੱਚ 3000 ਬਲਾਕ ਮੌਂਟਰੇਜ਼ ਐਵਨਿਊ ਦੇ ਉੱਤੇ ਤੇ ਕਹਿੰਦੇ ਵੀ ਅੱਗ ਬੁਝਾ ਰਿਹਾ ਸੀ ਤੇ ਐਂਬਰ ਜਿਹੜੇ ਜਿੱਦਾਂ ਤੁਸੀਂ ਕਹਿੰਦੇ ਚੰਗਿਆੜੇ ਇੰਨੇ ਤੇਜ਼ ਆ ਰਹੇ ਸੀ ਬੰਬਾਂ, ਉਹਦੇ ਗੁਆਂਢੀਆਂ ਨੇ ਉਹਨੂੰ ਹੱਕਾਂ ਮਾਰੀਆਂ ਤੇ ਉਹ ਗੁਆਂਢੀ ਵੀ ਭੱਜੇ, ਪਰ ਬਾਅਦ ਦੇ ਵਿੱਚ ਉਹ ਦੇਖਿਆ ਵੀ ਉਹਦੀ ਜਿਹੜੀ ਬੋਡੀ ਆ ਸੜੀ ਹੋਈ ਉਹ ਉੱਥੋਂ ਮਿਲੀ ਹੈਗੀ ਆ। ਤੁਸੀਂ ਦੇਖੋ ਵੀ ਕਿੱਦਾਂ ਦਾ ਜਿਹੜਾ ਮੰਜ਼ਰ ਆ ਉੱਥੇ ਵਾਪਰ ਰਿਹਾ ਹੈਗਾ। 4 ਮੇਜਰ ਅੱਗਾਂ ਇਸ ਟਾਈਮ ਲਾਸ ਐਂਜਲਸ ਕਾਉਂਟੀ ਦੇ ਵਿੱਚ ਲੱਗੀਆਂ ਹੋਈਆਂ ਆ। 10 ਮੌਤਾਂ ਕਨਫਰਮ ਹੋ ਚੁੱਕੀਆਂ ਆ। ਇਵੈਕੂਏਸ਼ਨ ਵਾਰਨਿੰਗ ਅਲਰਟਸ ਜਾਰੀ ਕੀਤੇ ਗਏ ਆ ਲਗਭਗ 1,80,000 ਬੰਦਿਆਂ ਨੂੰ। ਬਹੁਤ ਵੱਡਾ ਨੰਬਰ ਆ। ਹਾਲਾਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਲਾਸ ਐਂਜਲਸ ਕਾਉਂਟੀ ਬਹੁਤ ਕੰਜਸਟਡ ਏਰੀਆ ਆ। ਉੱਥੇ ਬਹੁਤ ਪੋਪੂਲੇਸ਼ਨ ਵੱਡੀ ਗਿਣਤੀ ਦੇ ਵਿੱਚ ਰਹਿੰਦੀ ਹੈਗੀ ਆ। ਫੈਡਰਲ ਆਫੀਸ਼ੀਅਲਸ ਨੇ ਇਹ ਕਿਹਾ ਹੈ ਵੀ ਪ੍ਰੈਜ਼ੀਡੈਂਟ ਬਾਈਡਨ ਹੁਣੀ 100% ਕਮਿਟਡ ਆ ਇਸ ਲਾਸਸ ਨੂੰ ਕਵਰ ਕਰਨ ਦੇ ਲਈ ਵਿਦਿਨ 180 ਡੇਜ਼ ਦੇ ਵਿੱਚ। ਐਲਏ ਦੀ ਮੇਅਰ ਜਿਹੜੀ ਪਹਿਲਾਂ ਗਾਨਾ ਦੇ ਵਿੱਚ ਘੁੰਮਦੀ ਸੀ ਹੁਣ ਵਾਪਸ ਆ ਗਈ ਆ, ਕੈਰਨ ਵਸ। ਉਹ ਕਹਿੰਦੀ ਵੀ ਮੈਂ ਹੁਣ ਹਰ ਇੱਕ ਮੂਮੈਂਟ ਆਪਣੇ ਰੈਜ਼ੀਡੈਂਸ ਦੇ ਨਾਲ ਸਪੈਂਡ ਕਰੂੰਗੀ ਰਿਕਵਰੀ ਦੇ ਦੌਰਾਨ। ਡਿਸਟ੍ਰਿਕਟ ਅਟਾਰਨੀ ਜੋ ਲਾਸ ਐਂਜਲਸ ਕਾਉਂਟੀ ਦੇ ਆ, ਉਹ ਕਹਿੰਦੇ ਵੀ ਅਸੀਂ 5 ਪੋਸੀਬਲ ਸਿਨੈਰੀਓ ਆ ਜਿਹੜੇ ਲੋਕਾਂ ਨੇ ਅੱਗ ਲਾਈ ਹੈਗੀ, ਜਿੱਥੇ ਲੱਗ ਰਿਹਾ ਵੀ ਜਾਣ ਬੁੱਝ ਕੇ ਅੱਗ ਲਾਈ ਆ, ਉਹਨਾਂ ਦੇ ਉੱਤੇ ਜਿਹੜੇ ਕ੍ਰਿਮੀਨਲ ਚਾਰजेस ਲਾਣ ਜਾ ਰਹੇ ਹੈਗੇ ਆ। ਕਹਿੰਦੇ ਵੀ ਲੈਟਸ ਸਟਾਰਟ ਵਿਦ ਆਰਸਨ। ਜੇ ਲੱਗਿਆ ਵੀ ਮੈਨ ਮੇਡ ਜਾਂ ਇੰਟੈਂਸ਼ਨਲ ਸੈਟਿੰਗ ਆਫ ਫਾਇਰ ਹੈਗੀ ਆ ਤੇ ਅਸੀਂ ਉਹਨਾਂ ਲੋਕਾਂ ਨੂੰ ਚਾਰਜ ਕਰਾਂਗੇ। ਇੰਸ਼ੋਰੈਂਸ ਕਮਿਸ਼ਨਰ ਸਾਹਿਬ ਵੀ ਬਾਹਰ ਆਏ ਆ। ਅੱਜ ਦੀ ਡੇਟ 'ਚ ਜੇ ਦੇਖਿਆ ਜਾਵੇ ਸਭ ਤੋਂ ਮਾੜੀ ਹਾਲਤ ਕੈਲੀਫੋਰਨੀਆ ਦੇ ਇੰਸ਼ੋਰੈਂਸ ਕਮਿਸ਼ਨਰ ਦੀ ਆ। ਇਸਨੇ ਪਿਛਲੇ 2-3 ਸਾਲਾਂ 'ਚ ਕੁਛ ਨਹੀਂ ਕੀਤਾ। ਇੰਸ਼ੋਰੈਂਸ ਕੰਪਨੀਆਂ ਵੀ ਬਹੁਤ ਕੁਝ ਮੰਗ ਰਹੀਆਂ ਸੀਆਂ, ਲੋਕ ਵੀ ਇਹ ਜਿਹੜਾ ਕੰਪਨੀਆਂ ਇਹ ਤੋਂ ਬਾਹਰ ਜਾ ਰਹੀਆਂ ਵੀ ਸਾਥ ਦਿਓ, ਕੀ ਕਰ ਸਕਦੇ ਹੈਗੇ ਆ। ਹੁਣ ਉਹਨੇ ਇਹ ਕਹਿਤਾ ਵੀ 1 ਸਾਲ ਤਾਈਂ ਉਹ ਪਾਲਿਸੀਆਂ ਕੈਂਸਲ ਨਹੀਂ ਕਰ ਸਕਦੇ, ਪਰ ਜਿਨ੍ਹਾਂ ਦੀਆਂ ਕੈਂਸਲ ਹੋ ਗਈਆਂ ਉਹ ਥੋੜ੍ਹਾ ਸਟਾਰਟ ਹੋਣੀਆਂ ਦੁਬਾਰਾ। ਸੋ ਕਈ ਅਖਬਾਰਾਂ 10,000 ਕਹਿੰਦੀਆਂ, ਪਰ ਬਹੁਤ ਜਿਹੜੀਆਂ ਲੋਕਲ ਅਖਬਾਰਾਂ ਆ ਉਹ ਇਹ ਕਹਿ ਰਹੀਆਂ ਵੀ 20,000 ਦੇ ਕਰੀਬ ਸਟਰਕਚਰਸ, ਜਿਨ੍ਹਾਂ 'ਚ ਮੈਜੋਰਟੀ ਘਰ ਆ, ਚਰਚ ਆ, ਸਕੂਲ ਆ, ਮਿਊਜ਼ੀਅਮਸ ਆ, ਉਹ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਖੌਫਨਾਕ ਮੰਜ਼ਰ ਜਿਹੜੇ ਹਰਜੋਤ ਸਿੰਘ ਜੀ ਬਣੇ ਪਏ, ਜਿੱਦਾਂ ਤੁਸੀਂ ਸ਼ੁਰੂਆਤ 'ਚ ਵੀ ਦੱਸਿਆ, ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਵੱਧ ਕੇ 10 ਵੀ ਜਿਹੜੀ ਆ ਉਹ ਹੋ ਚੁੱਕੀ ਆ। ਹੈਲਥ ਕੇਅਰ ਦੇ ਉੱਤੇ ਬਹੁਤ ਜ਼ਿਆਦਾ ਭਾਰ ਜਿਹੜਾ ਉਹ ਪੈਣ ਜਾ ਰਿਹਾ ਆ। ਐਲਏ ਟਾਈਮਜ਼ ਰਿਪੋਰਟ ਕਰ ਰਹੀ ਆ 10 ਮੌਤਾਂ ਤੇ 9,000 ਤੋਂ ਵੱਧ ਜਿਹੜੇ ਸਟਰਕਚਰਸ ਆ ਉਹਨਾਂ ਦੇ ਜਿਹੜਾ ਹੋਇਆ ਆ। ਤੇ ਵਿੰਡੀ ਵੈਦਰ ਕਹਿੰਦੇ ਵੀ ਕੰਟੀਨਿਊ ਜਿਹੜਾ ਉਹ ਰਹਿਣ ਵਾਲਾ ਆ। ਇੱਕ ਅੱਗ ਨਹੀਂ, 2 ਅੱਗ ਨਹੀਂ, ਪੈਲੀਸੇਡ ਫਾਇਰ, ਈਟਨ ਫਾਇਰ, ਕੈਨਥ ਫਾਇਰ, ਸਨਸੈਟ ਫਾਇਰ, ਹਰਸਟ ਫਾਇਰ, ਲਿਡੀਆ ਫਾਇਰ, ਇੰਨੀਆਂ ਅੱਗਾਂ ਜਿਹੜੀਆਂ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਟਾਈਮ ਲੱਗੀਆਂ ਹੋਈਆਂ ਨੇ। ਜਿਹੜੀ ਸਨਸੈਟ ਫਾਇਰ ਆ ਉਹ 60 ਏਕੜ 'ਚ, ਕੈਨਥ ਫਾਇਰ 960 ਏਕੜ 'ਚ, ਹਰਸਟ ਫਾਇਰ 771 ਏਕੜ 'ਚ, ਲਿਡੀਆ ਫਾਇਰ ਤਕਰੀਬਨ 400 ਏਕੜ ਦੇ ਵਿੱਚ, ਪੈਲੀਸੇਡ ਫਾਇਰ ਜਿੱਦਾਂ ਤੁਹਾਨੂੰ ਦੱਸਿਆ ਵੀ ਉਹ 20,000 ਏਕੜ ਤੋਂ ਵੱਧ, ਤੇ ਈਟਨ ਫਾਇਰ ਜਿਹੜੀ 14,000 ਏਕੜ ਤੋਂ ਵੱਧ ਇਸ ਟਾਈਮ ਜਿਹੜੀ ਉਹ ਲੱਗੀ ਹੋਈ ਆ। ਸੋ ਸਾਰੇ ਜਾਣੇ ਜਿਹੜੇ ਜ਼ੋਰ ਲਾ ਰਹੇ ਆ, ਆਮ ਲੋਕ ਵੀ ਜੋ ਕੁਝ ਵੀ ਕਰ ਸਕਦੇ ਸੀ ਉਹ ਵੀ ਨਾਲ ਦੇ ਨਾਲ ਜਿਹੜੀ ਉਹ ਕੋਸ਼ਿਸ਼ ਕਰ ਰਹੇ ਆ। ਪਰ ਇਸ ਟਾਈਮ ਇੱਕ ਹੀ ਸਲਾਹ ਆ, ਜੇ ਤੁਹਾਡੇ ਭਾਈ ਇਵੈਕੂਏਸ਼ਨ ਆਰਡਰ ਆਉਂਦੇ ਆ ਤਾਂ ਉਹਨੂੰ ਅਣਗਹਿਲੀ ਦੇ ਵਿੱਚ ਨਾ ਲਓ, ਉਹਨੂੰ ਇੱਦਾਂ ਹੀ ਜਿਹੜਾ ਉਹ ਨਾ ਜਾਣਿਓ। ਉਹਦੇ ਤੇ ਤੁਸੀਂ ਤੁਰੰਤ ਐਕਸ਼ਨ ਲੈ ਕੇ ਆਪਣੇ ਆਪ ਨੂੰ ਸੁਰੱਖਿਅਤ ਥਾਂ ਤੇ ਲੈ ਕੇ ਜਿਹੜਾ ਜਾਓ। ਇੱਕ ਫਾਇਰ ਫਾਈਟਿੰਗ 에ਅਰਕ੍ਰਾਫਟ ਹਰਜੋਤ ਸਿੰਘ ਜੀ ਸਿਵਿਲੀਅਨ ਡਰੋਨ ਦੇ ਨਾਲ ਟਕਰਾ ਗਿਆ, ਜਿਸ ਕਰਕੇ ਉਹ ਆਊਟ ਆਫ ਕਮਿਸ਼ਨ ਹੋ ਗਿਆ। ਹੁਣ ਆਮ ਜਿਹੜੇ ਲੋਕ ਨੇ ਕਈ ਉਹ ਕਹਿੰਦੇ ਵੀ ਚੱਲ ਆਪਾਂ ਵੀਡੀਓ ਬਣਾਉਂਦੇ ਆ, ਉਹ ਡਰੋਨ ਉਡਾਇਆ, ਉਹ ਅੱਗ ਬੁਝਾਉਣ ਵਾਲਾ ਜਿਹੜਾ ਉਹ ਸੀਗਾ ਉਹਨੇ ਕੈਮੀਕਲ ਸਿੱਟਣਾ ਸੀ ਜਾਂ ਪਾਣੀ ਸਿੱਟਣਾ ਸੀਗਾ, ਤੇ ਉਹ ਇਹਦੇ ਵਿੱਚ ਟੁੱਟ ਕੇ ਵੱਜ ਕੇ ਤਾਂ ਉਹ ਹੁਣ ਕੰਮ ਨਹੀਂ ਜਿਹੜਾ ਉਹ ਕਰ ਸਕਦਾ। FAA ਨੇ ਰਿਮਾਈਂਡ ਕੀਤਾ ਹੈ ਸਾਰਿਆਂ ਨੂੰ ਵੀ ਭਾਈ ਜੇ ਤੁਸੀਂ ਫਾਇਰ ਜ਼ੋਨਸ ਦੇ ਵਿੱਚ ਜਾਂ ਇਵੈਕੂਏਸ਼ਨ ਜ਼ੋਨਸ ਦੇ ਵਿੱਚ ਜਿੱਥੇ ਫਾਇਰ ਫਾਈਟਰਸ ਕੰਮ ਕਰ ਰਹੇ ਆ ਉੱਥੇ ਡਰੋਨ ਉਡਾਉਂਦੇ ਆ ਤਾਂ ਇਹ ਇਲੀਗਲ ਆ। ਇਹਦੇ ਕਰਕੇ ਤੁਹਾਨੂੰ ਜੇਲ੍ਹ ਵੀ ਜਿਹੜੀ ਉਹ ਹੋ ਸਕਦੀ ਹੈਗੀ ਆ। ਸੋ ਭਾਈ ਸਾਰੇ ਜਾਣੇ ਅਕਲ ਨੂੰ ਹੱਥ ਮਾਰੋ
ਇਸ ਟਾਈਮ ਜੋ ਕੁਛ ਕੀਤਾ ਜਾ ਸਕਦਾ, ਮਦਦ ਕੀਤੀ ਜਾ ਸਕਦੀ ਆ ਉਹ ਕਰੋ। ਤੇ ਹਰਜੋਤ ਸਿੰਘ ਜੀ ਬੜੇ ਆਪਾਂ ਕਹਿ ਲਓ ਵੀ ਦੁਖੀ ਮਨ ਦੇ ਨਾਲ ਹੀ ਦੱਸ ਰਹੇ ਆ ਵੀ ਇਸ ਟਾਈਮ ਸਿੱਖ ਸੁੱਤੇ ਨੇ। ਇਹ ਪਤਾ ਨਹੀਂ ਕੀ ਹੋ ਗਿਆ ਸਿੱਖਾਂ ਨੂੰ ਵੀ ਭਾਈ ਅੱਗੇ ਹੋਵੋ, ਅੱਗੇ ਵਧੋ, ਆਪਣੇ ਹੀ ਭੈਣ ਭਾਈ ਨੇ ਸਾਰੇ ਜਾਣੇ, ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰਨ ਦੇ ਲਈ ਅੱਗੇ ਜਿਹੜਾ ਵਧੋ। ਜਿਸ ਤਰੀਕੇ ਦੇ ਨਾਲ ਹਿਊਸਟਨ ਦੇ ਵਿੱਚ ਤੁਸੀਂ ਕਈ ਦਰਜਨ ਟਰੱਕ ਜਿਹੜੇ ਘੱਲੇ ਸੀ ਰਾਹਤ ਕਾਰਜ ਦੇ ਲਈ, ਇਹ ਆਪਣੀ ਸਟੇਟ ਦੇ ਆਪਣੇ ਬੰਦੇ ਨੇ, ਆਮ ਲੋਕਾਂ ਨੂੰ ਇਸ ਟਾਈਮ ਜ਼ਰੂਰਤ ਆ, ਉਹ ਘਰੋਂ ਬੇਘਰ ਹੋ ਗਏ ਨੇ, ਸਭ ਕੁਝ ਸੜ ਕੇ ਤਬਾਹ ਹੋ ਗਿਆ ਆ। ਭਾਈ ਮਦਦ ਦੇ ਲਈ ਜਿਹੜੇ ਉਹ ਅੱਗੇ ਆਓ। ਜਿਹੜਾ ਵੀ ਕੋਈ ਗੁਰੂ ਘਰ, ਜਿਹੜੀ ਵੀ ਕੋਈ ਸੰਸਥਾ ਜਿਹੜੀ ਉਹ ਕਰ ਰਹੀ ਆ, ਪਲੀਜ਼ ਦੱਸੋ ਤਾਂ ਜੋ ਲੋਕ ਉੱਥੋਂ ਤੱਕ ਇਹਨਾਂ ਨੂੰ ਜਿਹੜੀ ਉਹ ਮਦਦ ਆ ਉਹ ਪਹੁੰਚਾਈ ਜਾ ਸਕੇ। ਇਹ ਵੀ ਰਿਪੋਰਟਸ ਆ ਰਹੀਆਂ ਆ ਵੀ ਉੱਥੇ ਦੀਆਂ ਕਈ ਜਿਹੜੀਆਂ ਹਿੰਦੂ ਜਥੇਬੰਦੀਆਂ ਮੰਦਿਰ ਆ, ਉਹਨਾਂ ਨੇ ਕੁਛ ਜਿਹੜਾ ਆ ਉਹ ਸ਼ੁਰੂਆਤ ਕੀਤੀ ਹੈਗੀ ਆ। ਭਾਈ ਆਪਣੇ ਵੀ ਜਿਹੜਾ ਪਿੱਛੇ ਨਾ ਜਿਹੜਾ ਉਹ ਰਹੋ, ਆਪਣਾ ਸਿੱਖੀ ਦਾ ਸਿਧਾਂਤ ਆ ਸਰਬੱਤ ਦੇ ਭਲੇ ਦਾ, ਇਨਸਾਨੀਅਤ ਦੇ ਨਾਲ ਜਿਹੜਾ ਉਹ ਖੜਨ ਦਾ। ਸੋ ਇਹ ਵਕਤ ਆ, ਇਹ ਵੇਲਾ ਆ, ਇਹ ਇਹਨਾਂ ਲੋਕਾਂ ਦੀ ਜਿਹੜੀ ਉਹ ਬਾਂਹ ਫੜਨ ਦਾ। ਇਕੱਲਾ ਇਹੀ ਨਹੀਂ ਹੋਣਾ ਹਰਜੋਤ ਸਿੰਘ ਜੀ, ਇਹਨਾਂ ਲੋਕਾਂ ਦੇ ਵਿੱਚੋਂ ਕਈ ਆਪਣੇ ਵੀ ਹੋਣਗੇ ਜਿਹੜੇ ਬਹੁਤ ਸਾਰੇ ਰਹਿੰਦੇ ਹੋਣਗੇ। ਖਬਰ ਪੜ੍ਹ ਰਿਹਾ ਸੀ, ਬਹੁਤ ਸਾਰੇ ਇੰਡੀਅਨ ਸਟੂਡੈਂਟ ਜਿਨ੍ਹਾਂ 'ਚ ਪੰਜਾਬੀ ਵੀ ਹੈਗੇ ਆ, ਲਾਸ ਐਂਜਲਸ ਏਰੀਆ ਯੂਨੀਵਰਸਿਟੀਆਂ 'ਚ ਪੜ੍ਹਦੇ ਆ, USC ਹੋਰ ਯੂਨੀਵਰਸਿਟੀ ਆਫ ਲਾਸ ਐਂਜਲਸ, ਤੇ ਉਹ ਹੁਣ ਇਵੈਕੂਏਟ ਕੀਤੇ ਗਏ ਹੈਗੇ ਆ, ਰਹਿਣ ਲਈ ਜਗ੍ਹਾ ਨਹੀਂ ਹੈ। ਬਹੁਤ ਸਾਰੇ ਇੰਡੀਆ ਤੋਂ ਆਏ ਹੋਏ ਹੈਗੇ ਆ। ਸੋ ਇੱਕ ਜਗ੍ਹਾ ਮੈਂ ਪੜ੍ਹ ਰਿਹਾ ਸੀ, ਹਿੰਦੂ ਮੰਦਿਰ ਦੇ ਕਮਿਊਨਿਟੀ ਦੇ ਜਿਹੜੇ ਲੋਕ ਹੈਗੇ ਆ, ਉਹਨਾਂ ਨੇ ਜਿਹੜੀ ਸੇਵਾ ਸ਼ੁਰੂ ਕੀਤੀ ਆ। ਆਪਣੇ ਤੁਸੀਂ ਹਿਸਾਬ ਲਾ ਲਓ, ਰਿਵਰ ਸਾਈਡ ਤੋਂ ਲੈ ਕੇ ਹਾਲੀਵੁੱਡ ਤੱਕ 10 ਦੇ ਕਰੀਬ ਗੁਰੂ ਘਰ, ਬੇਕਰਸਫੀਲਡ ਦੇ ਵਿੱਚ 10-12 ਦੇ ਕਰੀਬ ਗੁਰੂ ਘਰ ਆ। ਸੋ ਸਾਨੂੰ ਸਾਰਿਆਂ ਨੂੰ ਐਕਟਿਵ ਹੋਣਾ ਚਾਹੀਦਾ ਹੈਗਾ ਆ। ਜਲਦੀ ਤੋਂ ਜਲਦੀ ਜਿੱਦਾਂ ਦੀ ਵੀ ਕੋਈ ਹੈਲਪ ਕਰ ਸਕਦਾ ਉਹ ਹੈਲਪ ਕਰਨੀ ਚਾਹੀਦੀ ਹੈਗੀ ਆ। ਹਮੇਸ਼ਾ ਹੀ ਜਿਹੜੇ ਸਿੱਖ ਆ ਉਹ ਸਭ ਤੋਂ ਅੱਗੇ ਹੁੰਦੇ ਹੈਗੇ ਆ ਹੈਲਪ ਕਰਨ ਦੇ ਲਈ। ਪਰ ਦੂਸਰੇ ਪਾਸੇ ਇਦਾਂ ਦੇ ਕਈ ਚੋਰ ਵੀ ਆ, ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ। ਹੁਣ 8000 ਦੇ ਕਰੀਬ ਨੈਸ਼ਨਲ ਗਾਰਡਸ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਉੱਥੇ ਲਾਏ ਆ, ਕਿਉਂਕਿ ਲੋਕ ਘਰਾਂ ਨੂੰ ਲੁੱਟਣ ਲੱਗ ਪਏ। ਕਿਉਂਕਿ ਜਿਨ੍ਹਾਂ ਦੇ ਅੱਗ ਲੱਗੀ ਆ ਉਹ ਵਿਚਾਰੇ ਭੱਜ ਗਏ, ਤੇ ਉਹਨਾਂ ਨੂੰ ਇਵੈਕੂਏਟ ਕੀਤਾ ਗਿਆ, ਤੇ ਜਿਹੜੇ ਚੋਰ ਹੈਗੇ ਆ ਉਹਨਾਂ ਨੇ ਘਰ ਲੁੱਟਣੇ ਜਿਹੜੇ ਸ਼ੁਰੂ ਕੀਤੇ ਹੈਗੇ ਆ। ਸੋ ਕਰਫਿਊ ਲਾਇਆ ਗਿਆ ਹੈਗਾ ਪੈਲੀਸੇਡਸ, ਈਟਨ ਫਾਇਰ ਏਰੀਏ ਦੇ ਵਿੱਚ ਮੈਂਡੇਟਰੀ ਇਵੈਕੂਏਸ਼ਨ ਜ਼ੋਨ ਜਿਹੜੇ ਆ ਉਹ ਬਣਾਏ ਗਏ ਹੈਗੇ ਆ। ਨੈਸ਼ਨਲ ਗਾਰਡ ਦੀ ਆਪਾਂ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ। 210 ਦੇ ਕਰੀਬ ਆਫੀਸਰਸ, ਪੁਲਿਸ ਆਫੀਸਰ ਜੋ ਲਾ ਐਂਡ ਆਰਡਰ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਲਈ ਉੱਥੇ ਲਾਏ ਗਏ ਹੈਗੇ ਆ। ਤੇ 1,80,000 ਦੇ ਕਰੀਬ ਲਾਸ ਐਂਜਲਸ ਕਾਉਂਟੀ ਦੇ ਸ਼ੈਰਿਫ ਦੇ ਮੁਤਾਬਕ ਲੋਕ ਇਸ ਵੇਲੇ ਇਵੈਕੂਏਸ਼ਨ ਆਰਡਰ ਤੇ ਆ। ਹੁਣ ਤੁਸੀਂ ਦੱਸੋ ਵੀ 1,80,000 ਲੋਕ ਕਿੱਥੇ ਰਹਿਣ, ਕਿੰਨੇ ਹੋਟਲ ਹੁੰਦੇ ਆ, ਕਿੰਨੇ Airbnb ਹੁੰਦੇ ਹੈਗੇ ਆ। ਸੋ ਉਹਨਾਂ ਲੋਕਾਂ ਨੂੰ ਜਿਹੜੀ ਆ ਹੈਲਪ ਦੀ ਜ਼ਰੂਰਤ ਹੈਗੀ ਆ ਇਸ ਟਾਈਮ ਦੇ ਉੱਤੇ। ਸੈਂਟਾ ਪੈਲੀਸੇਡ ਦੇ ਵਿੱਚ ਹਰਜੋਤ ਸਿੰਘ ਜੀ ਇੱਕ ਰੈਜ਼ਰਵਾਇਰ ਜਿਹੜਾ ਉਹ ਸੀਗਾ, ਉਹ ਕਹਿੰਦੇ ਖਾਲੀ ਸੀਗਾ, ਉਹ ਆਫਲਾਈਨ ਸੀਗਾ। ਜੇ ਉੱਥੇ ਪਾਣੀ ਹੁੰਦਾ ਤਾਂ ਸ਼ਾਇਦ ਉਹ ਪਾਣੀ ਜਿਹੜੇ ਹਾਈਡਰੈਂਟ ਖਾਲੀ ਚੱਲ ਰਹੇ ਸੀ, ਉਹਦੇ ਵਿੱਚ ਜਿਹੜੀ ਉਹ ਮਦਦ ਕੀਤੀ ਜਾ ਸਕਦੀ ਸੀ। 117 ਮਿਲੀਅਨ ਗੈਲਨ ਪਾਣੀ ਦੀ ਸਟੋਰੇਜ ਦੀ ਕੰਪਲੈਕਸ ਸੀਗਾ ਸੈਂਟਾ ਯੂਨੇਜ਼ ਰੈਜ਼ਰਵਾਇਰ, ਪਰ ਇਹ ਕਵਰਸ ਦੇ ਲਈ ਇਸ ਨੂੰ ਜਿਹੜਾ ਉਹ ਕਲੋਜ਼ ਕੀਤਾ ਹੋਇਆ ਸੀਗਾ। ਲਾਸ ਐਂਜਲਸ ਕਾਉਂਟੀ ਵਨਸ ਇਨ ਏ ਜਨਰੇਸ਼ਨ ਵਾਈਲਡ ਫਾਇਰ ਇਵੈਂਟ ਜਿਹੜੀ ਆ ਉਹ ਦੇਖ ਰਹੀ ਆ। LA ਤਾਂ ਹਰਜੋਤ ਸਿੰਘ ਜੀ ਇੱਕ ਅਜਿਹੀ ਥਾਂ ਦੇ ਉੱਤੇ ਸਥਿਤ ਆ ਜਿੱਥੇ ਪਹਾੜੀਆਂ ਵੀ ਆ, ਸਮੁੰਦਰ ਵੀ ਲਾਗੇ ਆ, ਰਹਿਣ ਨੂੰ ਬੜਾ ਸੋਹਣਾ ਆ, ਮਾਹੌਲ ਸੋਹਣਾ ਆ, ਸਾਰੀਆਂ ਚੀਜ਼ਾਂ ਆ, ਪਰ ਉਸ ਦੇ ਨਾਲ ਨਾਲ ਇਹ ਜਿਹੜਾ ਇੱਕ ਖਤਰਾ ਆ ਬਹੁਤ ਚਿਰ ਤੋਂ ਇਹ ਮੰਡਰਾ ਰਿਹਾ ਸੀ। ਇਟ ਵਾਜ਼ ਏ ਮੈਟਰ ਆਫ ਟਾਈਮ, ਕਹਿੰਦੇ ਵੀ ਇਹ ਟਿਕਿੰਗ ਟਾਈਮ ਬੰਬ ਸੀਗਾ ਵੀ ਰਾਈਟ ਹਵਾ ਇੱਕ ਪਾਸੇ ਅੱਗ ਲੱਗੀ ਤਾਂ ਇਹ ਇਸ ਤਰੀਕੇ ਦੇ ਨਾਲ ਭਾਂਬੜ ਮਚਣਗੇ ਤੇ ਉਹੀ ਚੀਜ਼ ਜਿਹੜੀ ਉਹ ਵਾਪਰੀ ਆ। ਇਹ ਅਰਥਕੁਏਕ ਪ੍ਰੋਨ ਏਰੀਆ ਆ ਉੱਥੇ, ਇਹ ਜਿਹੜੀ ਸਥਿਤੀ ਉੱਥੇ ਬਣੀ ਪਈ ਆ। ਸੋ LA ਦੇ ਰੈਜ਼ੀਡੈਂਟਸ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਉਹਨਾਂ ਨੂੰ ਇਵੈਕੂਏਸ਼ਨ ਗਲਤ ਅਲਰਟ ਵੀ ਜਿਹੜੇ ਉਹ ਆਏ ਆ, ਉਹਦੇ ਕਰਕੇ ਲੋਕਾਂ ਨੂੰ ਉਦਾਂ ਹੀ ਜਿਹੜਾ ਉਹ ਭੱਜਣਾ ਜਿਹੜਾ ਉਹ ਪੈ ਗਿਆ ਹੈਗਾ ਆ। ਸੋ ਇਨ ਐਰਰ ਜਿਹੜਾ ਕਹਿੰਦੇ ਵੀ ਉਹ ਗਏ ਆ ਤੇ ਹੁਣ ਉਸ ਦੀ ਜਾਂਚ ਜਿਹੜੀ ਉਹ ਚੱਲ ਰਹੀ ਹੈਗੀ ਆ। ਕੁਝ ਸਾਈਨਸ ਆਫ ਪ੍ਰੋਗਰੈਸ ਹੈਗੇ ਨੇ। ਪੈਲੀਸੇਡ ਫਾਇਰ 8%, ਈਟਨ ਫਾਇਰ 3%, ਇਸ ਦੇ ਉੱਤੇ ਕਾਬੂ ਜਿਹੜੀ ਉਹ ਹੈਗੀ ਆ। ਨੈਸ਼ਨਲ ਗਾਰਡ ਜਿੱਦਾਂ ਤੁਸੀਂ ਦੱਸਿਆ ਵੀ ਉਹ ਆਲਰੇਡੀ ਪਹੁੰਚ ਚੁੱਕੇ ਹੈਗੇ ਆ। ਮਾਊਂਟ ਵਿਲਸਨ ਦੇ ਉੱਤੇ ਨਾਸਾ ਦਾ ਜੈਟ ਪ੍ਰੋਪਲਸ਼ਨ ਲੈਬੋਰੇਟਰੀ ਆ, ਕਹਿੰਦੇ ਵੀ ਉਸ ਨੂੰ ਬਚਾਉਣ ਦੇ ਲਈ ਫਾਇਰ ਫਾਈਟਰ ਜਦੋਜਹਿਦ ਜਿਹੜੀ ਆ ਉਹ ਇਸ ਟਾਈਮ ਜਿਹੜੀ ਉਹ
ਕਰ ਰਹੇ ਆ। ਆਪਣੇ ਜਿਹੜੇ YouTube ਤੇ ਦੇਖ ਰਹੇ ਅਮਰਜੀਤ ਸਿੰਘ ਆ, ਉਹ ਕਹਿੰਦੇ ਵੀ ਉਹਨਾਂ ਦੀ ਬੇਟੀ UCLA ਦੇ ਵਿੱਚ ਪੜ੍ਹਦੀ ਆ, ਤੇ ਕਹਿੰਦੇ ਵੀ ਉਹ ਆਪਣੀ ਯੂਨੀਵਰਸਿਟੀ ਤੋਂ ਇਹਨਾਂ ਅੱਗਾਂ ਨੂੰ ਜਿਹੜੀ ਉਹ ਦੇਖ ਰਹੀ ਹੈਗੀ ਆ। ਬਾਕੀ ਕਈ ਜਣੇ ਕਹਿੰਦੇ ਆ ਵੀ ਕਲੈਕਸ਼ਨ ਜਿਹੜੀ ਉਹ ਸਟਾਰਟ ਕਰੋ। ਇਹ ਆਪਾਂ ਰੇਡੀਓ ਵੱਲੋਂ ਤਾਂ ਨਹੀਂ ਕਰਦੇ, ਪਰ ਇਹ ਆ ਵੀ ਹੋਰ ਬਹੁਤ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਆਲਰੇਡੀ ਕੰਟੈਕਟਸ ਹੁੰਦੇ ਆ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ, ਅਸੀਂ ਜ਼ਰੂਰ ਇਹ ਕਹਿੰਦੇ ਆ ਵੀ ਭਾਈ ਉਹਨਾਂ ਨੂੰ ਵੱਧ ਤੋਂ ਵੱਧ ਉਹਨਾਂ ਸੰਸਥਾਵਾਂ ਨੂੰ ਅੱਗੇ ਜਿਹੜਾ ਉਹ ਆਉਣਾ ਚਾਹੀਦਾ। ਹੋ ਸਕਦਾ ਕਰ ਵੀ ਰਹੀਆਂ ਹੋਣ, ਪਰ ਆਪਣੇ ਬਿਲਕੁਲ। ਸੋ ਸਾਨੂੰ ਅਸੀਂ ਵਾਰ-ਵਾਰ ਦੱਸਦੇ ਹਾਂ ਵੀ ਦੱਸ ਦਿਓ, ਤਾਂ ਕਿ ਜਿਹੜੇ ਹੁਣ ਆਪਣੇ ਸਰੋਤੇ ਕਾਲਾਂ ਕਰ ਰਹੇ ਆ ਉਹ ਲੋਕਲ ਕੋਈ ਵੀ ਆਰਗੇਨਾਈਜੇਸ਼ਨ, ਕੋਈ ਵੀ ਆਪਣਾ ਗੁਰੂ ਘਰ ਆ, ਉਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੈਗੇ ਆ, ਹਨਾ। ਸੋ ਇਹ ਦੱਸੋ ਜ਼ਰੂਰ ਜਿੱਥੇ ਹੋ ਰਿਹਾ ਹੈਗਾ, ਤਾਂ ਕਿ ਆਪਾਂ ਸਾਰੇ ਆਪਣੇ ਸਰੋਤਿਆਂ ਨੂੰ ਦੱਸ ਸਕੀਏ ਤੇ ਇਹ ਜਿਹੜਾ ਆ ਪੁੰਨ ਖੱਟ ਸਕੀਏ, ਜਿਹੜਾ ਇੰਨੀ ਪ੍ਰੋਬਲਮ ਦੇ ਵਿੱਚ ਇਸ ਟਾਈਮ ਜਿਹੜੇ ਲੋਕ ਉੱਥੇ ਫਸੇ ਹੋਏ ਹੈਗੇ ਆ। ਕੈਲੀਫੋਰਨੀਆ ਦੇ ਇਤਿਹਾਸ ਵਿੱਚ ਸਭ ਤੋਂ ਡਿਸਟਰਕਟਿਵ ਜੋ ਫਾਇਰ ਆ ਉਹ ਇਸ ਟਾਈਮ ਕੈਲੀਫੋਰਨੀਆ 'ਚ ਲੱਗੀ ਹੋਈ ਹੈਗੀ ਆ। ਸਟੇਟ ਆਫ ਐਮਰਜੈਂਸੀ ਲਾਸ ਐਂਜਲਸ ਕਾਉਂਟੀ ਦੇ ਬਹੁਤ ਸਾਰੇ ਏਰੀਏ ਦੇ ਵਿੱਚ ਲੱਗੀ ਹੋਈ ਆ। ਰੈੱਡ ਫਲੈਗ ਵਾਰਨਿੰਗ ਅੱਜ ਖਤਮ ਹੋਣੀ ਸੀ, ਪਰ ਇਹਨੂੰ ਐਕਸਟੈਂਡ ਕਰ ਦਿੱਤਾ ਗਿਆ ਫਰਾਈਡੇ ਤਾਈਂ, ਕਿਉਂਕਿ ਸੈਂਟਾ ਐਨਾ ਵਿੰਡਸ ਹੋਰ ਤੇਜ਼ ਹੋ ਸਕਦੀਆਂ। ਲਾਸ ਐਂਜਲਸ ਯੂਨੀਫਾਈਡ ਸਕੂਲ ਡਿਸਟ੍ਰਿਕਟ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਆ, ਕਿਉਂਕਿ ਜੋ ਏਅਰ ਕੁਆਲਿਟੀ ਆ ਉਹ ਬੜੀ ਇੰਪੈਕਟ ਕਰ ਰਹੀ, ਬੜੀ ਅਨਹੈਲਥੀ ਆ। ਹੁਣ ਦੇਖੋ ਕਿ ਬਜ਼ੁਰਗ ਆ, ਕਿਸੇ ਨੂੰ ਸਾਹ ਦੀ ਪ੍ਰੋਬਲਮ ਆ, ਸੋ ਉਹਨਾਂ ਲਈ ਉੱਥੇ ਜਿਹੜਾ ਰਹਿਣਾ, ਚਾਹੇ ਉਹ ਉਸ ਅੱਗ ਵਾਲੇ ਏਰੀਏ 'ਚ ਨਹੀਂ ਵੀ, ਦੂਰ ਵੀ ਆ, ਉਹਨਾਂ ਲਈ ਰਹਿਣਾ ਜਿਹੜਾ ਆ ਬਹੁਤ ਮੁਸ਼ਕਲ ਉੱਥੇ ਹੋਇਆ ਹੈਗਾ ਆ। ਪੈਲੀਸੇਡ ਫਾਇਰ ਇਸ ਟਾਈਮ 20,400 ਏਕੜ ਤੱਕ ਜਿਹੜੀ ਆ ਉਹ ਫੈਲ ਚੁੱਕੀ ਹੈਗੀ ਆ। ਈਟਨ ਫਾਇਰ, ਹਰਸਟ ਫਾਇਰ, ਲਿਡੀਆ ਫਾਇਰ, ਇਹ ਸਾਰੀਆਂ ਜਿਹੜੀਆਂ ਅੱਗਾਂ, 4 ਉਹ ਮੇਨ ਅੱਗਾਂ ਉੱਥੇ ਲੱਗੀਆਂ ਹੋਈਆਂ ਹੈਗੀਆਂ। ਹਰਜੋਤ ਸਿੰਘ ਜੀ, ਵਰਲਡ ਸੈਂਟਰਲ ਕਿਚਨ ਵਾਲੇ ਇਸ ਟਾਈਮ ਲੋਕਾਂ ਦੇ ਲਈ, ਫਸਟ ਰਿਸਪੌਂਡਰਸ ਦੇ ਲਈ ਰਾਸ਼ਨ ਜਿਹੜਾ ਮੁਹੱਈਆ ਕਰਾ ਰਹੇ ਆ, ਹੌਟ ਮੀਲਸ ਬਣਾ ਰਹੇ ਆ। ਗੁਰੂ ਘਰਾਂ ਨੂੰ ਲੰਗਰ ਬਣਾ ਕੇ ਭਾਈ ਲੈ ਕੇ ਜਾਣਾ ਚਾਹੀਦਾ। ਇਹ ਹੁਣ ਆ ਵਕਤ ਆ, ਇਹ ਵਕਤ ਆ ਭਾਈ ਨਹੀਂ ਸਾਰਿਆਂ ਦੇ ਲਈ। ਹਰਜੋਤ ਸਿੰਘ ਜੀ, 1 ਲੱਖ ਤੋਂ ਵੱਧ ਬੰਦਾ ਘਰੋਂ ਬੇਘਰ ਹੋ ਗਿਆ ਆ। ਉਹਨਾਂ ਨੂੰ ਲੋੜ ਆ, ਉਹਨਾਂ ਨੇ ਰਹਿਣਾ ਵੀ ਆ, ਉਹਨਾਂ ਨੇ ਖਾਣਾ ਵੀ ਆ। ਆਪਾਂ ਹੋਰ ਥਾਵਾਂ ਦੇ ਉੱਤੇ ਤਾਂ ਕਹਿੰਦੇ ਆ ਵੀ ਇੱਥੇ ਜਾ ਕੇ ਅਸੀਂ ਉਹਨਾਂ ਹੋਮਲੈਸਾਂ ਨੂੰ ਵੀ ਖਵਾਤਾ, ਅਸੀਂ ਉਹਨਾਂ ਨੂੰ ਵੀ ਖਵਾਤਾ, ਉਹਨਾਂ ਨੂੰ ਵੀ ਕਰਨ ਜਾ ਰਹੇ ਆ ਭਾਈ। ਇਸ ਟਾਈਮ ਸਭ ਤੋਂ ਜ਼ਿਆਦਾ ਇਹਨਾਂ ਲੋਕਾਂ ਨੂੰ ਜਿਹੜੀ ਜ਼ਰੂਰਤ ਆ, ਗੁਰੂ ਘਰ ਐਕਟਿਵ ਹੋਣ ਤੇ ਲੰਗਰ ਬਣਾ ਕੇ, ਪ੍ਰਸ਼ਾਦਾ ਬਣਾ ਕੇ ਜਿਹੜਾ ਉੱਥੇ ਲੈ ਕੇ ਜਾਇਆ ਜਾਵੇ। ਇਹ ਹਲੂਣਾ ਜਿਹੜਾ ਹੈ ਆਪਣੇ ਆਪ ਨੂੰ ਅੰਦਰ ਨੂੰ ਜਿਹੜਾ ਉਹ ਜਗਾਓ। ਕਿਹੜੀ ਗੱਲਾਂ ਦੇ ਵਿੱਚ ਆਪਾਂ ਕਿੱਥੇ ਜਿਹੜੇ ਫਸ ਗਏ ਆ, ਕੀ ਗੱਲ ਹੋ ਗਈ ਆ, ਆਪਾਂ ਕਿਉਂ ਜਿਹੜਾ ਇਹ ਸੋਚ ਨਹੀਂ ਰਹੇ ਵੀ ਇਹਨਾਂ ਨੂੰ ਕਿੰਨੀ ਜ਼ਿਆਦਾ ਜਿਹੜੀ ਉਹ ਮਾਰ ਪਈ ਆ। LA ਕਾਉਂਟੀ ਵਾਲੇ ਕਹਿ ਰਹੇ ਆ ਵੀ ਕਹਿੰਦੇ ਵੀ ਲਾਸ਼ਾਂ ਇੰਨੀਆਂ ਜ਼ਿਆਦਾ ਜਿਹੜੀਆਂ ਸੜ ਚੁੱਕੀਆਂ ਆ, ਅਸੀਂ ਦੰਦ ਤੇ DNA ਦੇ ਨਾਲ ਆਇਡੈਂਟੀਫਾਈ ਕਰਨੇ ਪੈਣੇ ਆ। ਲੋਕ ਹਾਲਾਤ ਇੰਨੇ ਜਿਹੜੇ ਉਹ ਜ਼ਿਆਦਾ ਮਾੜੇ ਜਿਹੜੇ ਉਹ ਹੋਏ ਪਏ ਹੈਗੇ ਆ ਜੀ। ਸੋ ਬਿਲਕੁਲ ਇੱਕ ਵਾਰੀ ਫੇਰ ਬੇਨਤੀ ਕਰਦੇ ਆ ਆਪਣੀ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਖਾਸ ਕਰਕੇ ਸਦਰਨ ਕੈਲੀਫੋਰਨੀਆ ਵਾਲੇ ਏਰੀਏ, ਬੇਕਰਸਫੀਲਡ, ਸੈਂਡੀਗੋ ਵਾਲੇ ਏਰੀਏ 'ਚ ਜੇ ਕੋਈ ਆਪਣੀ ਆਰਗੇਨਾਈਜੇਸ਼ਨ ਜਾਂ ਆਪਣਾ ਕੋਈ ਵੀ ਭੈਣ ਭਰਾ ਇਸ ਇਸ਼ੂ ਤੇ ਕੰਮ ਕਰ ਰਿਹਾ ਹੈਗਾ ਆ, ਉੱਥੇ ਸਪੋਰਟ ਕਰਨ ਦੇ ਲਈ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA 408 272 5200 ਤੇ ਕਾਲ ਕਰ ਸਕਦੇ ਹੋ। ਜੇ ਕੋਈ ਆਰਗੇਨਾਈਜੇਸ਼ਨ ਅੱਗੇ ਹੋ ਕੇ ਕਰਨਾ ਚਾਹੁੰਦੀ ਆ, ਜ਼ਰੂਰ ਆਪਾਂ ਉਹਨਾਂ ਦੀ ਅਨਾਉਂਸਮੈਂਟ ਸਾਰਿਆਂ ਤੱਕ ਜਿਹੜੀ ਪਹੁੰਚਾਵਾਂਗੇ, ਪੂਰਾ ਜ਼ੋਰ ਲਾਵਾਂਗੇ ਵੀ ਹਾਂ ਉਸ ਆਰਗੇਨਾਈਜੇਸ਼ਨ ਦਾ ਵੱਧ ਤੋਂ ਵੱਧ ਜਿਹੜਾ ਆ ਸਪੋਰਟ ਕਰੋ। ਇਸ ਵੇਲੇ ਉੱਥੇ ਬਹੁਤ ਜ਼ਰੂਰਤ ਆ। ਪਹਿਲੀ ਗੱਲ ਤਾਂ ਰਹਿਣ ਲਈ ਬਹੁਤ ਜ਼ਰੂਰਤ ਆ। ਆਪਾਂ ਕਈਆਂ ਕੋਲ 5-5 ਬੈਡਰੂਮ ਘਰ ਹੁੰਦੇ ਆ, 2 ਜਣੇ ਰਹਿੰਦੇ ਹੁੰਦੇ ਆ। ਕੋਈ ਨਾ ਕੋਈ ਕਿਸੇ ਪਰਿਵਾਰ ਦੀ, ਕਿਸੇ ਦੀ ਵੀ ਜਿਹੜੀ ਆ ਹੈਲਪ ਕਰ ਸਕਦੇ ਆ। ਬਾਕੀ ਜਿੱਦਾਂ ਤੁਸੀਂ ਲੰਗਰ ਦੀ ਗੱਲ ਕਹਿੰਦੇ ਆ, ਆਪਾਂ ਦੇਖਦੇ ਹੀ ਆ ਨਗਰ ਕੀਰਤਨਾਂ ਤੇ ਜਾ ਕੇ ਕਿੰਨੇ ਉੱਥੇ ਜਿਹੜੇ ਫੂਡ ਦੇ ਸਟਾਲ ਲੱਗੇ ਹੁੰਦੇ ਹੈਗੇ ਆ। ਪਰ ਵਕਤ ਦੇ ਟਾਈਮ ਦੇ ਉੱਤੇ ਸਿੱਖ ਕੌਮ ਹਮੇਸ਼ਾ ਹੀ ਅੱਗੇ ਆਈ ਹੈਗੀ ਆ। ਆਪਾਂ ਲੇਟ ਆ, ਸਾਨੂੰ ਬਹੁਤ ਜਲਦੀ ਲੋੜਵੰਦ ਨੂੰ ਆ ਜੀ ਇਸ ਟਾਈਮ ਲੋੜ ਆ ਇਸ ਚੀਜ਼ ਦੀ। ਆਪਾਂ ਨੂੰ ਅੱਗੇ ਜਿਹੜਾ ਇਸ ਦੇ ਵਿੱਚ ਹੋਣ ਦੀ ਜ਼ਰੂਰਤ ਆ। ਅਕਸਰ ਆਖ ਦਿੱਤਾ ਇਹਨਾਂ ਵੀ ਰੱਜੇ ਨੂੰ ਰਜਾਉਣ ਦੀ ਕੀ ਲੋੜ ਹੁੰਦੀ ਆ, ਭੁੱਖੇ ਨੂੰ ਰਜਾਉਣ ਦੀ ਲੋੜ ਹੁੰਦੀ ਆ। ਸੋ ਆਪਾਂ ਉਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਚੱਲੀਏ। ਐਜ਼ ਏ ਇੰਡੀਵਿਜੂਅਲ ਤੁਸੀਂ ਕੀ ਕਰ ਸਕਦੇ ਆ, ਜਾ ਕੇ ਕਲੀਨ ਅਪ 'ਚ ਮਦਦ ਕਰ ਸਕਦੇ ਆ, ਲੋਕਾਂ ਨੂੰ ਸਹਾਰਾ ਦੇ ਸਕਦੇ ਆ, ਵਕਤ ਥੋੜਾ ਉਹਨਾਂ ਨਾਲ ਸਪੈਂਡ ਕਰ ਸਕਦੇ ਆ, ਉਹ ਕਰੋ। ਬਾਕੀ ਜੋ ਤੁਸੀਂ ਆਪਣੇ ਪੱਧਰ ਦੇ ਉੱਤੇ ਕਰ ਸਕਦੇ ਆ ਉਹ ਵੀ ਜਿਹੜਾ ਡੈਫੀਨਿਟਲੀ ਕਰੋ। ਬਾਕੀ ਸੋ ਰਾਜਕਰਮੀਰ ਸਿੰਘ ਜੀ, ਮੈਂ ਐਗਜ਼ਾਮਪਲ ਦਿੰਦਾ। ਕੱਲ ਇੱਕ ਮੇਰੇ ਆਫਿਸ ਸਪੈਨਿਸ਼ ਕੁੜੀ ਕੰਮ ਕਰਦੀ ਆ, ਤੇ ਉਹਦੀ ਫਰੈਂਡ ਨੇ ਦੱਸਿਆ ਵੀ ਲਾਸ ਵੇਗਾਸ 'ਚ ਇਸ ਏਰੀਏ 'ਚੋਂ ਕਈ ਜਿਹੜੇ ਫਾਇਰ ਫਾਈਟਰਸ ਆ ਉਹ ਆਪਣੇ ਟਰੱਕ ਲੈ ਕੇ ਜਾ ਰਹੇ ਸੀ, ਤੇ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਬੰਦੇ ਆ ਉਹਨਾਂ ਨੇ ਪਾਣੀ ਦੀਆਂ ਬੋਤਲਾਂ ਉਹਨਾਂ ਨੂੰ ਇਕੱਠੀਆਂ ਕਰਕੇ ਦਿੱਤੀਆਂ। ਤੁਸੀਂ
ਇੱਕ ਪਾਸੇ ਉਹਨਾਂ ਦੇ ਛਾਪੇ ਪੈ ਰਹੇ ਆ ਤੇ ਦੂਜੇ ਪਾਸੇ ਉਹ ਕਿੰਨੀ ਜ਼ਿਆਦਾ ਜਿਹੜੀ ਹੈਲਪ ਕਰਨ ਦੀ ਕੋਸ਼ਿਸ਼ ਕਰਦੇ ਆ ਜੀ। ਸੋ ਜਿਹੜਾ ਵੈਦਰ ਆ ਅਨਫੋਰਚੂਨੇਟਲੀ ਹਜੇ ਵੀ ਕੰਟਰੋਲ ਦੇ ਵਿੱਚ ਨਹੀਂ ਆ ਰਿਹਾ। ਸਾਡੇ ਨਾਰਥਰਨ ਕੈਲੀਫੋਰਨੀਆ ਹਵਾ ਜਿਹੜੀ ਉਹ ਕਾਫੀ ਤੇਜ਼ ਆ। ਹਰਜੋਤ ਸਿੰਘ ਜੀ, ਕੁਝ ਲੋਕ ਆਪਣੇ ਨਾਲ ਜਿਹੜੇ ਉਹ ਜੁੜੇ ਨੇ, ਕੁਝ ਇਨਫੋਰਮੇਸ਼ਨ ਸ਼ਾਇਦ ਸ਼ੇਅਰ ਕਰਨਾ ਚਾਹੁੰਦੇ ਨੇ ਵੀ ਕਿਹੜੀ ਚੀਜ਼ ਆ ਜਾਂ ਕਿੱਥੇ ਕਿਹੜੀ ਕੋਈ ਮਦਦ ਕੀਤੀ ਜਾ ਰਹੀ ਆ। ਪਵਿੱਤਰ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਮੈਸੇਜ ਆਇਆ ਸੀ WhatsApp ਤੇ, ਸ੍ਰੀ ਗੁਰੂ ਸਿੰਘ ਸਭਾ ਵਾਲਨਾਟ ਤੋਂ ਗੁਰਦੁਆਰਾ ਸਾਹਿਬ ਤੋਂ ਐਤਵਾਰ ਨੂੰ ਸਮਾਨ ਟਰੱਕ ਕਰਕੇ ਤਿਆਰ ਕਰਕੇ ਭੇਜਣ ਲੱਗੇ ਉੱਥੇ। ਠੀਕ ਆ, ਵਾਲਨਟ ਗੁਰੂ ਘਰ ਤੋਂ। ਠੀਕ ਆ ਜੀ। ਇੱਕ ਵੈਲੀ ਸਿੱਖ ਟੈਂਪਲ ਤੋਂ ਆ, ਉਹ ਵੀ ਸੰਡੇ ਨੂੰ ਤਿਆਰ ਕਰਕੇ ਟਰੱਕ ਬਣਾ ਕੇ ਭੇਜ ਰਹੇ ਨੇ। ਇੱਕ ਵਾਲਨਟ ਗੁਰੂ ਘਰ ਤੇ ਦੂਸਰਾ ਗੁਰੂ ਘਰ ਕਿਹੜਾ ਦੱਸਿਆ ਤੁਸੀਂ? ਵੈਲੀ ਸਿੱਖ ਟੈਂਪਲ। ਵੈਲੀ ਸਿੱਖ ਟੈਂਪਲ ਇਹ ਕਿਹੜੇ ਸ਼ਹਿਰ ਚ? ਇਹ ਕਿਹੜੇ ਇਲਾਕੇ ਚ? ਹਾਲੀਵੁੱਡ ਚ। ਇਹ ਹਾਲੀਵੁੱਡ ਦੇ ਵਿੱਚ। ਠੀਕ ਹੈ ਜੀ। ਲਾਸ ਐਂਜਲਸ ਚ ਪੈਂਦੇ ਆ ਦੋਨੇ। ਠੀਕ ਹੈ ਜੀ। ਤੇ ਇੱਥੋਂ ਸੰਡੇ ਨੂੰ ਜਿੱਦਾਂ ਬੇਸਿਕਲੀ ਸਮਾਨ ਘੱਲਿਆ ਜਾਣਾ, ਰਾਈਟ? ਉਹ ਤਿਆਰ ਲਿਖ ਮੈਸੇਜ ਕੀਤੇ ਵੀ ਹਾਂਜੀ ਉਹ ਕਰੋ ਤੇ ਸੰਡੇ ਨੂੰ ਕਰਨਗੇ। ਬਿਲਕੁਲ। ਸੋ ਜ਼ਰੂਰ ਜੀ, ਜਿਹੜੇ ਵੀ ਐਲਏ ਦੇ ਇਰਦ ਗਿਰਦ ਉਹਨਾਂ ਨੂੰ ਵੀ ਕੰਟੈਕਟ ਕਰਨ ਦੀ, ਜੇ ਉਹਨਾਂ ਨੇ ਵੀ ਕੋਈ ਮੈਸੇਜ ਦੇਣਾ ਹੋਇਆ, ਜੇ ਉਸ ਗੁਰੂ ਘਰ ਦੇ ਕੋਈ ਪ੍ਰਬੰਧਕ ਜਾਂ ਉਸ ਗੁਰੂ ਘਰ ਦੇ ਕੋਈ ਵੀ ਮੈਂਬਰ ਜਿਹੜੇ ਗੁਰੂ ਘਰ ਜਾਂਦੇ ਆ ਅਪਡੇਟ ਦੇਣਾ ਚਾਹੁੰਦੇ ਆ ਤੇ ਜਰੂਰ 408 272 5200 ਤੇ ਕਾਲ ਕਰ ਦਿਓ, ਕਿਉਂਕਿ ਇਹ ਵਧੀਆ ਹੁੰਦਾ। ਜੇ ਕੋਈ ਸਾਡੇ ਵਾਲੇ ਏਰੀਆ ਚੋਂ ਇਧਰੋਂ ਹੈਲਪ ਕਰਨਾ ਚਾਹੁੰਦਾ, ਲੋਕਲ ਹੈਗੇ ਆ, ਉਹ ਉੱਥੇ ਨਾਲ ਕੰਟੈਕਟ ਕਰਕੇ ਦੇ ਸਕਦੇ। ਜਿੱਦਾਂ ਆਪਾਂ ਪਿਛਲੀ ਵਾਰੀ ਹੈਰਿਸ ਕਾਉਂਟੀ ਟੈਕਸਸ ਦੇ ਵਿੱਚ ਉਹ 42 ਟਰੱਕ ਭਰ ਕੇ ਗਏ ਸੀ ਪੰਜਾਬੀਆਂ ਦੇ ਰਾਸ਼ਨ ਦੇ, ਜਦੋਂ ਸੰਦੀਪ ਸਿੰਘ ਜੀ। ਹਾਂਜੀ ਪਵਿੱਤਰ ਸਿੰਘ ਜੀ, ਹਾਂਜੀ ਜੀ ਦੱਸੋ ਕੀ ਕਹਿੰਦੇ? ਟੈਂਪਲ ਇਹ ਹੈਗਾ ਗਰੋਗਾ ਪਾਰਕ ਵਾਲਾ। ਠੀਕ ਹੈ ਜੀ। ਗਰੋਗਾ ਪਾਰਕ। ਹਾਂਜੀ ਗਰਨੋਲਾ ਪਾਰਕ ਵਾਲਾ। ਠੀਕ ਹੈ ਜੀ। ਗਰੋਗਾ। ਠੀਕ ਹੈ, ਥੈਂਕ ਯੂ। ਤੁਸੀਂ ਉਸ ਏਰੀਆ ਚ ਰਹਿੰਦੇ ਆ ਭਾਜੀ? ਹਾਂਜੀ ਮੈਂ ਉਸ ਏਰੀਆ। ਹਾਂਜੀ। ਓਕੇ। ਟ੍ਰੈਫਿਕ ਕਿਸ ਤਰ੍ਹਾਂ ਦਾ ਹੈ ਹਾਈਵੇ 10 ਜਾਂ ਹੋਰ, ਜੇ ਕੋਈ ਇਧਰੋਂ ਹੋਰ ਵੀ ਕੋਈ ਹੈਲਪ ਕਰਨ ਜਾਣਾ ਚਾਹੁੰਦਾ ਹੋਵੇ? ਪਹਿਲੇ ਦਾ ਟ੍ਰੈਫਿਕ ਠੀਕ ਹੀ ਅਸੀਂ ਟ੍ਰੈਫਿਕ ਵਧੀਆ ਸੀ। ਅਸੀਂ ਨਾਰਥ ਹਾਲੀਵੁੱਡ ਚ ਅਸੀਂ ਨੇੜੇ ਰਹਿੰਦੇ ਨੇ, ਆਪਾਂ ਆਪਣੀ ਯੂਨੀਵਰਸਿਟੀ ਸਟੂਡੀਓ ਕੋਲ ਰਹਿੰਦੇ। ਠੀਕ ਠਾਕ ਇਹਦੇ ਟ੍ਰੈਫਿਕ ਬਹੁਤ ਵਧੀਆ ਠੀਕ ਆ। ਠੀਕ ਹੈ, ਠੀਕ। ਆਲਰਾਈਟ, ਚਲੋ ਠੀਕ ਹੈ ਜੀ। ਥੈਂਕ ਯੂ ਪਵਿੱਤਰ ਜੀ। ਧੰਨਵਾਦ। ਥੈਂਕ ਯੂ। ਸਤਿ ਸ਼੍ਰੀ ਅਕਾਲ। ਅਗਲੇ ਕਾਲਰ ਨੇ ਰਣਜੀਤ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਅੱਜ ਮੈਂ ਵੀ ਵਾਲਨਟ ਗੁਰੂ ਘਰ ਬਾਰੇ ਦੱਸਣਾ ਜੀ। ਉੱਥੋਂ ਉਹਨਾਂ ਨੂੰ ਚਾਹੀਦਾ ਜੀ ਬਲੈਂਕਟਸ, ਪਰਸਨਲ ਆਈਟਮ ਜਿਹਦੇ ਵਿੱਚ ਟੂਥਬ੍ਰਸ਼ ਕਿਟਸ, ਵਾਟਰ ਬੋਟਲਸ, ਕੈਨ ਫੂਡ ਤੇ ਹੋਰ ਵੀ ਜੋ ਆਪਾਂ ਕਰ ਸਕਦੇ ਹਾਂ। ਠੀਕ ਹੈ ਜੀ। ਉਹਨਾਂ ਦੇ ਪ੍ਰਬੰਧਕਾਂ ਦੇ ਨੰਬਰ ਹੈਗੇ ਜੀ। ਪਹਿਲਾ ਹੈਗਾ ਜੀ ਜਗਜੀਤ ਸਿੰਘ ਇਰਾਨੀ, ਉਹਨਾਂ ਦਾ ਫੋਨ ਨੰਬਰ ਹੈਗਾ ਜੀ 626 239 5621 626 239 5621। ਤੇ ਦੂਜਾ ਨੰਬਰ ਹੈਗਾ ਜਿਹੜੇ ਉੱਥੇ ਗ੍ਰੰਥੀ ਸਾਹਿਬ ਹੈ, ਉਹਨਾਂ ਦਾ ਨਾਮ ਹੈਗਾ ਜੀ ਸਤੀਸ਼ ਸਿੰਘ 909 836 8634। ਠੀਕ ਹੈ ਜੀ। ਅਸੀਂ ਕੋਸ਼ਿਸ਼ ਕਰਦੇ ਹਾਂ ਜੇ ਉਹਨਾਂ ਨੂੰ ਵੀ ਕੰਟੈਕਟ ਹੋ ਸਕਦਾ ਹੋਵੇ ਫੋਨ ਤੇ। ਰਾਜਗੁਰਵੀਰ ਸਿੰਘ ਜੀ ਟਰਾਈ ਕਰਿਓ ਜੇ ਆਪਣੀ ਟੀਮ ਕਾਲ ਕਰ ਸਕਦੀ ਜੀ। ਬਿਲਕੁਲ, ਮੈਂ ਨੰਬਰ ਦੇ ਰਿਹਾ ਉਹਨਾਂ ਨੂੰ, ਤਾਂ ਉਹ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ। ਠੀਕ ਹੈ ਜੀ। ਜੇ ਤੀਜਾ ਨੰਬਰ ਚਾਹੀਦਾ ਤਾਂ ਤੀਜਾ ਨੰਬਰ ਵੀ ਹੈਗਾ ਜੀ। ਇਹ ਹੈਗੇ ਭਾਈ ਕਮਲਜੀਤ ਸਿੰਘ ਜੀ, ਉਹਨਾਂ ਦਾ ਨਾਮ 909 892 8643। ਠੀਕ ਹੈ ਜੀ। ਠੀਕ ਹੈ ਜੀ। ਥੈਂਕ ਅਸੀਂ ਯੂ। ਉਹਨਾਂ ਨਾਲ ਵੀ ਟਰਾਈ ਕਰਦੇ ਹਾਂ ਤੇ ਜੇ ਉਹਨਾਂ ਨੇ ਵੀ ਮੈਸੇਜ। ਤੁਸੀਂ ਕਿਹੜੇ ਇਲਾਕੇ 'ਚ ਰਹਿੰਦੇ ਰਣਜੀਤ ਜੀ ਉੱਥੇ? ਮੈਂ ਪਹਿਲਾਂ ਉੱਥੇ ਨਾਰਥ ਹਾਲੀਵੁੱਡ ਰਹਿ ਕੇ ਆਇਆ ਜੀ, ਹੁਣ ਵੈਸੇ ਇੱਥੇ ਮੈਂ ਫ੍ਰਿਜਨੋ ਰਹਿੰਦਾ ਜੀ। ਓਕੇ, ਠੀਕ ਹੈ ਜੀ। ਚਲੋ ਠੀਕ, ਕੋਈ ਨਹੀਂ। ਥੈਂਕ ਯੂ। ਕਿਉਂਕਿ ਮੈਨੂੰ ਉੱਥੇ ਕੰਟੈਕਟ ਹੈਗੇ ਆ, ਮੈਸੇਜ ਆਏ ਉੱਥੋਂ, ਤੇ ਮੈਂ ਕਿਹਾ ਚਲੋ ਫਾਰਵਰਡ ਕਰ ਦਿੰਦੇ ਆ। ਜ਼ਰੂਰ, ਆਪਾਂ ਨੂੰ ਜ਼ਰੂਰ, ਸਾਰਾ ਬਹੁਤ ਨੰਬਰ ਚੰਗੀ ਗੱਲ ਹੈ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜਨਾ ਚਾਹੀਦਾ ਜੀ। ਬਿਲਕੁਲ ਬਿਲਕੁਲ 100%। ਹਾਂਜੀ। ਤੇ ਉੱਥੇ ਇੱਕ ਮੇਨ ਹੋਰ ਹੈ ਗੁਰਦੀਪ ਸਿੰਘ ਮਲਿਕ, ਉਹ ਵੀ ਕਾਫੀ ਆਪਣਾ ਹੈਲਪ ਕਰਦੇ ਸਾਰਿਆਂ ਦੀ। ਜੇ ਉਹਨਾਂ ਦਾ ਨੰਬਰ ਚਾਹੀਦਾ ਵਾ ਤੁਸੀਂ ਉਹਨਾਂ ਦਾ ਨੰਬਰ ਵੀ ਲੈ ਲਓ, ਮੇਰੇ ਕੋਲ ਹੈਗਾ ਆ। ਤੇ ਉਹਨਾਂ ਨਾਲ ਵੀ ਉਹ ਜਿਹੜਾ KFC ਗੁਰਦੁਆਰੇ ਵਾਲੇ ਉੱਥੇ ਵਾਲੇ। ਹਾਂਜੀ 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 KCF ਹੈਗਾ ਜੀ ਕਿ ਦਵਾਂ ਜੀ ਨੰਬਰ? ਹਾਂਜੀ ਹਾਂਜੀ ਦੱਸ ਦਿਓ ਜੀ, ਦੱਸ ਦਿਓ। ਨੰਬਰ ਹੋਣਾ ਵੀ ਚਾਹ ਦਿਖਾ ਦਿਓ ਉਦਾਂ। ਹਾਂਜੀ ਕੋਈ ਨਹੀਂ। ਹਾਂਜੀ ਉਹਨਾਂ ਦਾ ਹੈਗਾ ਜੀ ਗੁਰਦੀਪ ਸਿੰਘ ਮਲਿਕ ਦਾ 213 923 4975। ਠੀਕ ਹੈ ਜੀ। ਚਲੋ ਉਹਨਾਂ ਨਾਲ ਵੀ ਅਸੀਂ ਕੰਟੈਕਟ ਕਰਾਂਗੇ। ਤੇ ਨਾਰਥ ਹਾਲੀਵੁੱਡ ਚ ਗੁਰਦੁਆਰਾ ਸਾਹਿਬ ਆ, ਉੱਥੇ ਤਾਂ ਆਪਾਂ ਕਈ ਵਾਰੀ ਕਵਰੇਜ ਵੀ ਕਰਕੇ ਆਏ ਆ ਉਹਨਾਂ ਦੇ। ਲੈਂਕਾਸਟਰ ਵਾਲੇ। ਹਾਂਜੀ ਹਾਂਜੀ ਉਹ ਗੁਰਦੁਆਰੇ ਜੀ ਆਪਣਾ ਇੱਕ ਲੈਂਕਰਸ਼ਿਮ ਗੁਰਦੁਆਰਾ ਵਾਲੇ। ਹਾਂਜੀ ਲੈਂਕਰਸ਼ਿਮ। ਠੀਕ ਹੈ। ਧੰਨਵਾਦ ਭਾਜੀ, ਥੈਂਕ ਯੂ ਰਣਜੀਤ ਜੀ, ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ। ਬਲਵੀਰ ਜੀ ਸਤਿ ਸ਼੍ਰੀ ਅਕਾਲ।
ਬਲਬੀਰ ਸਿੰਘ ਹੇੜਾ ਜੀ। ਜੂਨੀਅਰ ਸਿਟੀ ਤੋਂ ਬੋਲਦੇ ਆ। ਸਾਡੇ ਕੋਲ ਬ੍ਰੈਂਡ ਨਿਊ ਸਾਡਾ ਬਿਜ਼ਨਸ ਹੀ ਬੰਦ ਹੋ ਗਿਆ। ਟੀ-ਸ਼ਰਟਾਂ ਦੇ ਬਾਕਸ ਪਏ ਆ, ਜੈਕਟਾਂ ਦੇ ਪਏ ਆ, ਔਰ ਕੁਝ ਬੱਚਿਆਂ ਦੇ ਕੱਪੜੇ ਪਏ ਆ, ਇਸ ਸਾਲ ਦੇ ਬੱਚਿਆਂ ਦਾ। ਠੀਕ ਆ ਬਲਬੀਰ ਜੀ, ਇਦਾਂ ਕਰਿਓ, ਜਿਹੜੇ ਇਹਨਾਂ ਨੇ ਕੁਝ ਨੰਬਰ ਲਿਖਾਏ ਆ ਯੂਨੀਵਰਸਿਟੀ ਚ ਰਹਿੰਦੇ ਆ, ਹਾਂਜੀ। ਨੰਬਰ ਨੋਟ ਕਰ ਲਿਓ ਰਾਜਕਰਮੀਤ ਸਿੰਘ ਜੀ। ਫਿਰ ਜੇ ਉੱਥੇ ਦਾ ਕੋਈ ਜਾਣਾ ਹੋਇਆ, ਜੇ ਉਧਰ ਕਿਸੇ ਨੇ, ਤੇ ਫਿਰ ਆਪਾਂ ਤੁਹਾਨੂੰ ਕੰਟੈਕਟ ਕਰ ਦਿੰਦੇ ਹਾਂ। ਕਿਉਂਕਿ ਬ੍ਰੈਂਡ ਨਿਊ ਉਹਦੇ ਬਾਕਸ ਵਿੱਚ ਬੰਦ ਆ। ਠੀਕ ਹੈ ਬਲਬੀਰ ਜੀ, ਥੈਂਕ ਯੂ ਵੈਰੀ ਮੱਚ। ਤੇ ਡੈਫੀਨੇਟਲੀ ਅਸੀਂ ਜਿਹੜਾ ਤੁਹਾਡਾ ਨੰਬਰ ਨੋਟ ਕਰ ਲਿਆ ਆ, ਤੇ ਜਿੱਦਾਂ ਹੀ ਜੇ ਉਧਰਲੇ ਪਾਸੇ ਨੂੰ ਜਾਣਾ ਹੋਇਆ ਕੋਈ ਵੀ ਸਮਾਨ ਤਾਂ ਉਹ ਤੁਹਾਡੇ ਨਾਲ ਕੰਟੈਕਟ ਕਰਦੇ ਆ ਜੀ। ਓਕੇ, ਸਾਨੂੰ ਦੱਸ ਦਿਓ, ਅਸੀਂ ਫਿਰ ਬਾਕਸ ਕੱਢ ਕੇ ਰੱਖ ਲਈਏ। ਠੀਕ ਹੈ ਜੀ, ਆਲਰਾਈਟ, ਥੈਂਕ ਯੂ ਬਲਬੀਰ ਜੀ, ਸ਼ੁਕਰੀਆ। ਜਸਵੀਰ ਸਿੱਧੂ ਜੀ, ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਟਾਈਮ ਪੈ ਔਖਾ ਤਾਂ ਸਾਰਿਆਂ ਨੂੰ ਸਾਥ ਦੇਣ ਜੀ। ਤੇ ਮੈਂ ਮੰਡੇ ਲੈ ਕੇ ਆਣਾ ਆਪਦੀ ਬੈਂਕ 'ਚ ਜਿੰਨਾ ਸਮਾਨ ਮੇਰੇ ਕੋਲ ਹੋਇਆ ਨਾ। ਕਿੱਦਣ? ਮੰਡੇ ਨੂੰ? ਮੰਡੇ ਨੂੰ। ਕਿੱਥੋਂ ਲੈ ਕੇ ਜਾਣਾ ਹੈ? ਰੋਜ਼ਵਿਲ ਤੋਂ? ਰੋਜ਼ਵਿਲ ਤੋਂ। ਜੇ ਮੈਨੂੰ ਕੋਈ ਨਾਲ ਜਾਣਾ ਚਾਹੁੰਦਾ ਜਾਂ ਦੇਣਾ ਚਾਹੁੰਦਾ ਸਮਾਨ ਤਾਂ ਉਹ ਦੇ ਸਕਦਾ। ਠੀਕ ਹੈ, ਨੰਬਰ ਸ਼ੇਅਰ ਕਰ ਲਿਓ ਆਪਣਾ ਫਿਰ। ਮੇਰਾ ਫੋਨ ਨੰਬਰ ਹੈਗਾ 9165324542 916 532 4542। ਠੀਕ ਹੈ, ਥੈਂਕ ਯੂ ਜਸਬੀਰ ਜੀ, ਬਹੁਤ ਸ਼ੁਕਰੀਆ, ਤੁਸੀਂ ਮੋਹਰੇ ਆਏ ਆ ਇਸ ਚੀਜ਼ ਦੇ ਵਿੱਚ। ਥੈਂਕ ਯੂ, ਬੜੀ ਮਿਹਰਬਾਨੀ, ਥੈਂਕ ਯੂ। ਸੋ ਇਦਾਂ ਆਪਾਂ ਨੂੰ ਸਾਰਿਆਂ ਨੂੰ ਜਿਹੜੇ ਦੇਖੋ ਜ਼ਰੂਰਤ ਆ, ਕੱਲਾ ਜਿਹੜਾ ਉਹ ਬੰਦਾ ਜੋ ਕਰ ਸਕਦਾ ਉਹ ਤਾਂ ਕਰੇ ਹੀ। ਐਜ਼ ਏ ਕਮਿਊਨਿਟੀ ਵੀ ਆਪਾਂ ਨੂੰ ਅੱਗੇ ਵੱਧ ਕੇ ਜਿਹੜਾ ਉਹ ਕਰਨਾ ਜਿਹੜਾ ਉਹ ਚਾਹੀਦਾ ਆ। ਸੋ ਡੈਫੀਨੇਟਲੀ ਜਿੰਨੀ ਵੀ ਮਦਦ ਕੋਈ ਵੀ ਕਿਸ ਤਰੀਕੇ ਦੇ ਨਾਲ ਵੀ ਜਿਹੜਾ ਉਹ ਕਰ ਸਕਦਾ, ਜਿੱਦਾਂ ਕਹਿੰਦੇ ਹੁੰਦੇ ਨਾ, ਤਨ ਮਨ ਧਨ ਦੇ ਨਾਲ, ਕੋਈ ਉੱਥੇ ਜਾ ਕੇ ਕਰ ਸਕਦਾ, ਕੋਈ ਉੱਥੇ ਸਮਾਨ ਪਹੁੰਚਾ ਸਕਦਾ, ਕੋਈ ਉੱਥੇ ਰਾਸ਼ੀ ਪਹੁੰਚਾ ਸਕਦਾ, ਜੋ ਵੀ ਕਰ ਸਕਦੇ ਆ ਉਸ ਦੀ ਇਸ ਟਾਈਮ ਜ਼ਰੂਰਤ ਆ। ਚਾਹੇ ਜਿੱਦਾਂ ਮਰਜ਼ੀ ਕੋਈ ਕਹੀ ਜਾਵੇ ਨਾ ਵੀ ਬੜੇ ਅਮੀਰ ਲੋਕ ਸੀ ਜਿਨ੍ਹਾਂ ਦੇ ਘਰ ਸੜੇ, ਉਹਨਾਂ ਨੂੰ ਲੋੜ ਨਹੀਂ ਹੈ, ਜਿੱਦਾਂ ਵੀ ਆ ਭਾਈ ਇਸ ਟਾਈਮ ਦੇ ਉੱਤੇ ਜਦੋਂ ਸਿਰ ਤੇ ਛੱਤ ਨਾ ਹੋਵੇ, ਖਾਣ ਨੂੰ ਹੱਥ 'ਚ ਕੋਈ ਰੋਟੀ ਨਾ ਹੋਵੇ, ਪਤਾ ਨਾ ਹੋਵੇ ਵੀ ਪੈਣਾ ਕਿੱਥੇ ਆ, ਸੌਣਾ ਕਿੱਥੇ ਆ, ਉਦੋਂ ਅਮੀਰੀ ਗਰੀਬੀ ਸਾਰੀ ਜਿਹੜੀ ਉਹ ਨਿਕਲ ਜਾਂਦੀ, ਉਹ ਬਰਾਬਰ ਹੋ ਜਾਂਦਾ ਹੈ ਬੰਦਾ। ਸੋ ਹਰ ਇੱਕ ਨੂੰ ਜਿਹੜੀ ਇਨਸਾਨੀਅਤ ਦੇ ਤੌਰ ਦੇ ਉੱਤੇ ਜਿਹੜੀ ਉਹ ਜ਼ਰੂਰਤ ਹੈਗੀ ਆ। ਇਹ ਮੌਕਾ ਨਹੀਂ ਪੋਲਿਟਿਕਸ ਦਾ ਜੀ। ਨਾਲੇ ਤੁਸੀਂ ਜਿਹੜੇ ਫਾਇਰ ਫਾਈਟਰਸ ਆ ਉਹਨਾਂ ਦੀ ਸਿਚੁਏਸ਼ਨ ਦੇਖੋ, ਜਿਹੜੇ ਇੰਨੇ ਘੰਟੇ ਇੰਨੀ ਗਰਮੀ ਦੇ ਵਿੱਚ, ਤੇ ਉੱਪਰੋਂ ਜਿਹੜੇ ਚੰਗਿਆੜੇ ਡਿੱਗਦੇ ਆ ਉੱਥੇ, ਜਿਹੜੇ ਆਪਣੀ ਅੱਗ ਬੁਝਾਉਣ ਦੇ ਵਿੱਚ ਲੱਗੇ ਹੋਏ ਹੈਗੇ ਆ। ਸੋ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆਪਾਂ ਸਿੱਖ ਕਮਿਊਨਿਟੀ ਵੱਧ ਤੋਂ ਵੱਧ ਉਹਨਾਂ ਦਾ ਜਿਹੜਾ ਸਾਥ ਦਿੱਤਾ ਜਾਵੇ ਜੀ। ਬਿਲਕੁਲ ਹਰਜੋਤ ਸਿੰਘ ਜੀ, ਹੁਣ ਆਪਾਂ ਇੱਕ ਇੱਥੇ ਛੋਟੀ ਜਿਹੀ ਬ੍ਰੇਕ ਲਾ ਲੈਨੇ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ। ਤੇ ਫਿਰ ਵੀ ਜੇ ਕੋਈ ਹੋਰ ਕਿਸੇ ਨੇ ਕਾਲ ਕਰਨੀ ਹੋਈ 408 272 5200 ਤੇ ਕਾਲ ਕਰ ਸਕਦੇ ਜੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
ਦੇਖ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਐਸਐਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਜੀਐਨ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ। ਕੁਝ ਖਬਰਾਂ ਕਰਕੇ ਫਿਰ ਦੁਬਾਰਾ ਆਪਾਂ ਐਨਲੇ ਵਾਲੀਆਂ ਜਿਹੜੀਆਂ ਚੀਜ਼ਾਂ ਉਸ ਦੇ ਵੱਲ ਵੱਧਦੇ ਹਾਂ। ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਣ ਜਾ ਰਿਹਾ ਆ ਵੀ ਇੱਕ ਜਿਹੜੇ ਫੈਲਨ ਕਨਵਿਕਟਡ ਆ ਉਹ ਰਾਸ਼ਟਰਪਤੀ ਜਿਹੜੇ ਹੋਣਗੇ। ਅੱਜ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਆ ਉਹਨਾਂ ਨੂੰ ਹਸ਼ਮਨੀ ਕੇਸ ਦੇ ਵਿੱਚ ਸੈਂਟੈਂਸ ਸੁਣਾਇਆ ਗਿਆ ਆ। ਉਹਨਾਂ ਨੂੰ ਉੱਦਾਂ ਕੋਈ ਪਨਿਸ਼ਮੈਂਟ ਜਾਂ ਕੋਈ ਫਾਈਨ ਤਾਂ ਨਹੀਂ ਪਿਆ, ਪਰ ਕਨਵਿਕਟ ਹੋਣ ਤੋਂ ਬਾਅਦ ਦੇ ਵਿੱਚ ਜਿਹੜੀ ਸੈਂਟੈਂਸਿੰਗ ਆ ਉਹਨਾਂ ਦੀ ਪੂਰੀ ਹੋ ਗਈ ਆ। ਸੁਪਰੀਮ ਕੋਰਟ ਨੂੰ ਪ੍ਰੈਜ਼ੀਡੈਂਟ ਇਲੈਕਟ ਡੋਨਲਡ ਟਰੰਪ ਨੇ ਗੁਹਾਰ ਲਾਈ ਸੀ ਵੀ ਇਸ ਜਿਹੜੇ ਹਸ਼ਮਨੀ ਦੀ ਸੈਂਟੈਂਸਿੰਗ ਆ ਕੇਸ ਦੇ ਵਿੱਚ ਉਸ ਨੂੰ ਰੋਕਿਆ ਜਾਵੇ, ਪਰ 4 ਦੇ ਮੁਕਾਬਲੇ 5 ਦੇ ਨਾਲ ਸੁਪਰੀਮ ਕੋਰਟ ਨੇ ਉਸ ਨੂੰ ਰੋਕਣ ਦੇ ਉੱਤੇ ਨਾ ਕਰ ਦਿੱਤੀ ਸੀ। ਮਨਹੈਟਨ ਦੇ ਜੱਜ ਵਾਨ ਮਰਚਨ
ਉਹਨਾਂ ਨੇ 78 ਸਾਲਾ ਜਿਹੜੇ ਰਿਪਬਲਿਕਨ ਜਿਹੜੇ ਪ੍ਰੈਜ਼ੀਡੈਂਟ ਇਲੈਕਟ ਟਰੰਪ ਆ, ਉਹਨਾਂ ਨੂੰ 4 ਸਾਲ ਤੱਕ ਦੀ ਸਜ਼ਾ ਜਿਹੜੀ ਇਸ ਮਾਮਲੇ 'ਚ ਦੇ ਜਿਹੜੇ ਉਹ ਸਕਦੇ ਸੀਗੇ, ਪਰ ਉਹਨਾਂ ਨੇ ਕਹਿੰਦੇ ਵੀ ਸਾਈਡ ਸਟੈਪ ਜਿਹੜਾ ਉਹ ਕਰ ਦਿੱਤਾ। ਪ੍ਰੈਜ਼ੀਡੈਂਸ਼ੀਅਲ ਇਮਿਊਨਿਟੀ ਆਫਿਸ ਆਫ ਪ੍ਰੈਜ਼ੀਡੈਂਟ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਦਾਂ ਹੋਊਗਾ। ਸੋ ਪਹਿਲਾ ਪਰਸਨ ਬਣਿਆ ਆ ਜਿਹੜੇ ਕਨਵਿਕਟਡ ਫੈਲਨ ਆ, ਤੇ ਉਸ ਨੂੰ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਆ ਉਹ ਬਣਾਇਆ ਜਾਊਗਾ। ਪਿਛਲੇ ਸਾਲ ਟਰਾਇਲ ਦੇ ਵਿੱਚ ਟਰੰਪ ਹੁਣਾਂ ਨੇ ਆਪਣੇ ਜਿਹੜੇ ਸਾਥੀ ਆ ਉਹਨਾਂ ਨੂੰ ਵੀ ਉੱਥੇ ਲਿਆਂਦਾ ਸੀ, ਰਿਪੋਰਟਰਸ ਦੇ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਜਿਹੜੇ ਉਹ ਰਹੇ ਆ, ਪਰ ਅੱਜ ਦੇ ਦਿਨ ਟਰੰਪ ਹੁਣੀ ਆਪ ਮੌਜੂਦ ਨਹੀਂ ਸੀ, ਬਲਕਿ ਉਹਨਾਂ ਨੇ ਆਪਣੇ ਘਰੋਂ ਪਾਮ ਬੀਚ ਤੋਂ ਹੀ ਵਰਚੁਅਲੀ ਇਸ ਸੈਂਟੈਂਸਿੰਗ ਦੇ ਦੌਰਾਨ ਜਿਹੜੀ ਆ ਉਹ ਹਾਜ਼ਰੀ ਭਰੀ ਸੀਗੀ। ਜੀ ਬਿਲਕੁਲ। ਅਗਲੀ ਖਬਰ ਜੋ ਵੈਨਜ਼ੂਏਲਾ ਤੋਂ ਆ ਰਹੀ ਹੈ। ਵੈਨਜ਼ੂਏਲਾ ਦਾ ਪ੍ਰੈਜ਼ੀਡੈਂਟ ਜਿਹੜਾ ਮਡੂਰੋ ਆ, ਉਸਨੇ ਫਿਰ ਧੱਕੇ ਦੇ ਨਾਲ ਆਪਣੀ ਜਿਹੜੀ ਆ 3rd ਟਰਮ ਉਸ ਨੂੰ ਜਿਹੜਾ ਆਪਣੇ ਜਿਹੜੀ ਸਹੁੰ ਚੱਕ ਲਈ ਹੈਗੀ ਆ। ਜਿਹੜਾ ਓਪੋਜੀਸ਼ਨ ਦਾ ਲੀਡਰ, ਉੱਥੇ ਦੇ ਲੋਕ ਰੌਲਾ ਪਾ ਰਹੇ ਆ ਵੀ ਉਹ ਜਿੱਤਿਆ ਹੈਗਾ, ਉਹਨੂੰ ਪਹਿਲਾਂ ਅਰੈਸਟ ਕਰ ਲਿਆ ਗਿਆ ਸੀ, ਬਾਅਦ ਚ ਬਹੁਤ ਰੌਲਾ ਪਾਉਣ ਤੋਂ ਬਾਅਦ ਲੋਕਾਂ ਵੱਲੋਂ ਉਸ ਨੂੰ ਛੱਡਿਆ ਗਿਆ ਆ। ਅਮਰੀਕਾ ਇਸ ਨੂੰ ਪੂਰੀ ਤਰ੍ਹਾਂ ਬਾਅਦ ਚ ਕਰ ਰਿਹਾ ਹੈਗਾ ਵੀ ਜੋ ਵੈਨਜ਼ੂਏਲਾ ਦਾ ਨਿਕੋਲਸ ਮਡੂਰੋ ਆ, ਉਹ ਇੱਕ ਤਰ੍ਹਾਂ ਦੇ ਨਾਲ ਹੁਣ ਉੱਥੇ ਡਿਕਟੇਟਰ ਬਣ ਚੁੱਕਾ ਹੈਗਾ। ਤੇ ਮਦੂਰੋ ਗਵਰਨਮੈਂਟ ਨੇ ਜਿਹੜੇ ਓਪੋਜੀਸ਼ਨ ਦਾ ਲੀਡਰ ਹੈਗਾ ਉਸ ਨੂੰ ਅਰੈਸਟ ਕਰਨ ਦੇ ਲਈ $1 ਲੱਖ ਦਾ ਜਿਹੜਾ ਇਨਾਮ ਵੀ ਰੱਖਿਆ ਹੋਇਆ ਆ। ਹਾਲਾਂਕਿ ਕਹਿੰਦੇ ਵੀ ਵੋਟਾਂ ਦੇ ਵਿੱਚ ਜਿਹੜਾ ਓਪੋਜੀਸ਼ਨ ਵਾਲਾ ਲੀਡਰ ਉਹ ਜਿੱਤ ਗਿਆ ਸੀ, ਪਰ ਇਹ ਆਪਣਾ ਜਿਹੜਾ ਆ ਕਬਜ਼ਾ ਨਹੀਂ ਛੱਡਣਾ ਚਾਹੁੰਦਾ। ਜੀ ਬਿਲਕੁਲ, ਇਹਨੇ ਜਿਹੜੀ ਆਪੋਜੀਸ਼ਨ ਲੀਡਰ ਨੂੰ ਵੀ ਜਿਹੜਾ ਉਹ ਫੜ ਲਿਆ ਸੀ, ਫਿਰ ਇਵੈਂਚੁਅਲੀ ਜਿਹੜਾ ਉਸ ਨੂੰ ਜਿੱਦਾਂ ਤੁਸੀਂ ਦੱਸਿਆ ਵੀ ਛਡਾ ਤਾਂ ਜਿਹੜਾ ਉਹ ਲਿਆ ਗਿਆ ਸੀ। ਟਿਕਟੌਕ ਚੱਲਦਾ ਰਹੂਗਾ ਜਾਂ ਬੈਨ ਹੋਊਗਾ, ਇਸ ਦੇ ਲਈ ਸੁਪਰੀਮ ਕੋਰਟ ਦੇ ਮੋਹਰੇ ਅੱਜ ਓਰਲ ਆਰਗੂਮੈਂਟ ਚੱਲ ਰਹੇ ਆ। ਦੋਨੋਂ ਹੀ ਧਿਰਾਂ ਆਇਲ ਦੇ ਰਿਪਬਲਿਕਨਸ ਤੇ ਡੈਮੋਕ੍ਰੇਟਸ ਮੰਨਦੇ ਆ ਵੀ ਨੈਸ਼ਨਲ ਸਿਕਿਉਰਿਟੀ ਨੂੰ ਚਾਈਨੀਜ਼ ਇਸ ਐਪ ਤੋਂ ਖਤਰਾ ਹੈਗਾ ਆ। ਨੈਸ਼ਨਲ ਸਿਕਿਉਰਿਟੀ ਦੇ ਨਾਂ ਦੇ ਉੱਤੇ ਟਰੰਪ ਹੁਣੀ ਗ੍ਰੀਨਲੈਂਡ ਨੂੰ ਤੇ ਪੈਨਾਮਾ ਲੇਨ ਨੂੰ ਤਾਂ ਜ਼ਰੂਰ ਆਪਣੇ ਹੱਕ ਦੇ ਵਿੱਚ ਲੈਣਾ ਚਾਹੁੰਦੇ ਆ, ਪਰ ਟਿਕਟੌਕ ਦੇ ਉੱਤੇ ਕਿਤੇ ਨਾ ਕਿਤੇ ਉਹ ਮਿਹਰਬਾਨ ਨਜ਼ਰ ਆ ਰਹੇ ਨੇ। ਉਹ ਕਹਿੰਦੇ ਵੀ ਮੈਂ ਜਿਹੜਾ ਆ ਟਿਕਟੌਕ ਨੂੰ ਬੈਨ ਕਰਨ ਦੇ ਹੱਕ ਦੇ ਵਿੱਚ ਨਹੀਂ ਹੈਗਾ। ਸੋ ਟਿਕਟੌਕ 20 ਤਰੀਕ ਤੱਕ ਕੱਢ ਸਕੂਗਾ ਜਾਂ ਨਹੀਂ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਹੈਗੀ ਆ। ਟਿਕਟੌਕ ਇਹ ਕਹਿ ਰਿਹਾ ਵੀ ਫਰੀडम ਆਫ ਐਕਸਪ੍ਰੈਸ਼ਨ ਤੇ ਸਪੀਚ ਦੇ ਉੱਤੇ ਇਸ ਦੇ ਨਾਲ ਜੇ ਬੈਨ ਲੱਗਦਾ ਆ ਤਾਂ ਉਹ ਉਸ ਨੂੰ ਜਿਹੜਾ ਉਹ ਖਤਰਾ ਇਸ ਦੇ ਬਾਬਤ ਹੋਊਗਾ। ਸੋ ਜਿਹੜੇ ਜਸਟਿਸਿਸ ਆ ਕਹਿੰਦੇ ਵੀ ਇਸ ਦੇ ਉੱਤੇ ਜਲਦੀ ਇੱਕ ਰੂਲਿੰਗ ਆ ਉਹ ਦੇ ਸਕਦੇ ਨੇ। 19 ਜਨਵਰੀ ਤੱਕ ਡੈਡਲਾਈਨ ਆ ਟਿਕਟੌਕ ਦੇ ਕੋਲ, 9 ਦਿਨ ਜਿਹੜੇ ਉਸ ਦੇ ਵਿੱਚ ਬਚੇ ਆ, ਤੇ ਇਹ ਅਖੀਰਲਾ ਹਮਲਾ ਆ ਟਿਕਟੌਕ ਦਾ ਆਪਣੇ ਆਪ ਨੂੰ ਅਮਰੀਕਾ ਦੇ ਵਿੱਚ ਚੱਲਦੇ ਜਿਹੜੇ ਉਹ ਰੱਖਣ ਦੇ ਲਈ। ਕਈ ਜਿਹੜੇ ਸਟੂਡੈਂਟਸ ਆ ਉਹ ਵੀ ਉੱਥੇ ਪਹੁੰਚੇ, ਬਹੁਤ ਸਾਰੇ ਜਿਹੜੇ ਇਨਫਲੂਐਂਸਰ ਜਿਨ੍ਹਾਂ ਦਾ ਹੁਣ ਰੋਜੀ ਰੋਟੀ ਦਾ ਸਬਬ ਟਿਕਟੌਕ ਬਣਿਆ ਆ, ਉਹ ਵੀ ਉੱਥੇ ਜਿਹੜੇ ਉਹ ਪਹੁੰਚੇ ਹੈਗੇ ਆ ਵੀ ਭਾਈ ਟਿਕਟੌਕ ਨੂੰ ਬੈਨ ਨਹੀਂ ਜਿਹੜਾ ਉਹ ਕਰਨਾ ਚਾਹੀਦਾ। ਪਰ ਨਾਲ ਦੇ ਨਾਲ ਕੁਝ ਕ੍ਰੀਏਟਰ ਇਹ ਵੀ ਆ ਜਿਹੜੇ ਟਿਕਟੌਕ ਨੂੰ ਵੀ ਜਿਹੜਾ ਉਹ ਸੂ ਕਰ ਰਹੇ ਆ। 8 ਟਿਕਟੌਕ ਦੇ ਕ੍ਰੀਏਟਰ ਉਹਨਾਂ ਨੇ ਸਰਕਾਰ ਨੂੰ ਵੀ ਜਿਹੜਾ ਆ ਸੂ ਜਿਹੜਾ ਉਹ ਕੀਤਾ ਸੀਗਾ। ਕਹਿੰਦੇ ਵੀ ਫਸਟ ਅਮੈਂਡਮੈਂਟ ਰਾਈਟਸ ਨੂੰ ਉਹਨਾਂ ਨੇ ਵਾਇਲੇਸ਼ਨ ਕੀਤੀ ਜਿਹੜੀ ਉਹ ਹੈਗੀ ਆ। ਸੋ ਕ੍ਰੀਏਟਰ ਕਹਿੰਦੇ ਆ ਵੀ ਉਹਨਾਂ ਨੇ ਸੇਮ ਸਕਸੈਸ ਉਹਨਾਂ ਪਲੇਟਫਾਰਮ ਦੇ ਉੱਤੇ ਦੂਜਿਆਂ ਦੇ ਉੱਤੇ ਨਹੀਂ ਸੀ ਜਿਹੜੀ ਉਹਨਾਂ ਨੂੰ ਮਿਲੀ ਹੈਗੀ। ਸੋ ਹੁਣ ਦੇਖੋ ਟਿਕਟੌਕ ਚੱਲਦਾ ਰਹਿੰਦਾ ਆ ਜਾਂ ਨਹੀਂ ਚੱਲੂਗਾ, ਇਹ ਹੁਣ ਅੱਜ ਜਿਹੜਾ ਤਕਰੀਬਨ ਸ਼ਾਮ ਤੱਕ ਆਪਾਂ ਨੂੰ ਪਤਾ ਜਿਹੜਾ ਉਹ ਲੱਗ ਜਾਊਗਾ। ਫੋਰਨ ਓਨਰਸ਼ਿਪ ਦਾ ਸਭ ਤੋਂ ਵੱਡਾ ਜਿਹੜਾ ਉਹ ਮਸਲਾ ਆ। ਬਾਈਟ ਡਾਂਸ ਜਿਹੜੀ ਕੰਪਨੀ ਆ ਉਹ ਚਾਈਨਾ ਦੀ ਆ, ਚਾਈਨਾ ਬੇਸਡ ਆ, ਡਾਟਾ ਉੱਥੇ ਜਾਂਦਾ ਆ। ਇਹ ਜਿਹੜਾ ਇੱਕ ਨੈਸ਼ਨਲ ਸਿਕਿਉਰਿਟੀ ਨੂੰ ਖਤਰੇ ਦਾ ਜਿਹੜੀ ਗੱਲ ਆ ਉਹ ਰਿਪਬਲਿਕਨ ਤੇ ਡੈਮੋਕ੍ਰੇਟ ਦੋਨੋਂ ਹੀ ਜਿਹੜਾ ਆਖਦੇ ਨੇ, ਪਰ ਅਮਰੀਕਾ ਵਾਲੇ ਕਹਿੰਦੇ ਆ, ਸਰਕਾਰ ਕਹਿੰਦੀ ਆ ਵੀ ਜੇ ਓਨਰਸ਼ਿਪ ਅਮਰੀਕਾ ਦੇ ਵਿੱਚ ਤੁਸੀਂ ਲੈ ਆਉਂਦੇ ਆ, ਡਾਟਾ ਉੱਥੇ ਨਾ ਜਾਵੇ ਤਾਂ ਫਿਰ ਟਿਕਟੌਕ ਜਿਹੜਾ ਉਹ ਚੱਲਦਾ ਰੱਖਿਆ ਜਾ ਸਕਦਾ ਆ। ਹਾਲ ਦੀ ਘੜੀ ਟਿਕਟੌਕ ਉਸ ਕੰਮ ਦੇ ਵਿੱਚ ਮੰਨ ਨਹੀਂ ਰਹੀ। ਸੋ ਦੇਖਦੇ ਆ ਅੱਜ ਸੁਪਰੀਮ ਕੋਰਟ ਕੀ ਇਵੈਂਚੁਅਲੀ ਫੈਸਲਾ ਜਿਹੜਾ ਉਹ ਸੁਣਾਉਂਦੀ ਹੈਗੀ ਆ। ਇਮੀਗ੍ਰੇਸ਼ਨ ਨਾਲ ਰਿਲੇਟਡ ਜ਼ਰੂਰ ਅਪਡੇਟ ਕਰਦੇ ਜਾਈਏ। ਵੇਕਰਸਫੀਲਡ ਦੇ ਵਿੱਚ ਜੋ ਬਾਰਡਰ ਪੈਟਰੋਲ ਏਜੰਟਸ ਨੇ ਛਾਪੇ ਮਾਰੇ ਆ, ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ। ਕੁਝ ਪੰਜਾਬੀ ਲੇਡੀਜ਼ ਵੀ ਅਰੈਸਟ ਕੀਤੀਆਂ ਗਈਆਂ ਆ ਇੱਕ ਰੈਸਟੋਰੈਂਟ ਦੇ ਵਿੱਚੋਂ। ਰੈਸਟੋਰੈਂਟ ਨੂੰ ਫਾਈਨ ਵੀ ਕੀਤਾ ਗਿਆ ਆ।
ਕੈਲ ਮੈਟਰਸ ਨੇ ਅੱਜ ਕਾਫੀ ਵੱਡੀ ਰਿਪੋਰਟ ਛਾਪੀ ਆ। ਕਹਿੰਦੇ ਵੀ ਜਿੱਦਣ ਦੇ ਛਾਪੇ ਪੈਣੇ ਉੱਥੇ ਸ਼ੁਰੂ ਹੋਏ ਆ, ਲੋਕ ਕੰਮਾਂ ਤੇ ਨਹੀਂ ਜਾ ਰਹੇ। ਫਾਰਮ ਵਰਕਰ ਜਿਹੜੇ ਆ ਉਹਨਾਂ ਨੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਆ, ਬਿਜ਼ਨੈਸਸ ਤੇ ਨਹੀਂ ਜਾ ਰਹੇ। ਆਲਰੇਡੀ 50% ਜਿਹੜੇ ਬਿਜ਼ਨਸ ਆ ਉਹਨਾਂ ਦੀ ਸੇਲ ਡਾਊਨ ਚਲ ਗਈ ਆ। ਗੈਸ ਸਟੇਸ਼ਨਸ ਜਾਂ ਹੋਰ ਜੋ ਹੈਗੇ ਆ ਉੱਥੇ ਕਰਨ ਕਾਉਂਟੀ ਦੇ ਵਿੱਚ ਗ੍ਰੇਪ ਪਿਕ ਕਰਨ ਵਾਲੇ ਅੰਗੂਰ ਉਹਨਾਂ ਨੂੰ ਕੋਈ ਹੁਣ ਪਿਕ ਨਹੀਂ ਕਰ ਰਿਹਾ ਹੈਗਾ। ਇੰਨੇ ਜ਼ਿਆਦਾ ਲੋਕ ਜਿਹੜੇ ਖੇਤਾਂ 'ਚ ਕੰਮ ਕਰਨ ਵਾਲੇ ਆ ਉਹ ਡਰੇ ਹੋਏ ਹੈਗੇ ਆ। ਸੋ ਡੇ ਲੇਬਰਰਸ, ਫੀਲਡ ਵਰਕਰਸ, ਇਹ ਸਾਰੇ ਜਿਹੜੇ ਆ ਹੋਮ ਡੀਪੂ ਤੋਂ ਵੀ ਬਾਹਰ ਲੋਕ ਜਿਹੜੇ ਚੱਕੇ ਗਏ ਹੈਗੇ, ਗੈਸ ਸਟੇਸ਼ਨਾਂ ਤੋਂ ਚੱਕੇ ਗਏ ਆ, ਖੇਤਾਂ ਤੋਂ ਚੱਕੇ ਗਏ ਆ, ਬ੍ਰੇਕਫਾਸਟ ਰੈਸਟੋਰੈਂਟਸ ਵਾਲੀਆਂ ਜਿਹੜੀਆਂ ਪਲੇਸਿਸ ਆ ਉੱਥੋਂ ਵੀ ਜਿਹੜੇ ਚੱਕੇ ਗਏ ਹੈਗੇ ਆ। ਇਹ ਪਹਿਲੀ ਕਹਿੰਦੇ ਪਈ ਫਸਟ ਲਾਰਜ ਸਕੇਲ ਬਾਰਡਰ ਪੈਟਰੋਲ ਰੇਡ ਸੀ ਕੈਲੀਫੋਰਨੀਆ 'ਚ ਜਦੋਂ ਤੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਇਲੈਕਟ ਹੋਏ ਆ, ਤੇ ਇੱਕ ਦੋ ਦਿਨਾਂ ਬਾਅਦ ਹੀ ਜਦੋਂ ਕਾਂਗਰਸ ਨੇ ਸਰਟੀਫਾਈ ਕਰ ਦਿੱਤੀ ਆ ਉਹਨਾਂ ਦੀ ਜਿਹੜੀ ਇਲੈਕਸ਼ਨ। ਜੀ ਬਿਲਕੁਲ, ਪੈਨਿਕ ਤੇ ਕਨਫਿਊਜ਼ਨ ਬਹੁਤ ਜ਼ਿਆਦਾ ਇਮੀਗ੍ਰੈਂਟਸ ਦੇ ਵਿੱਚ ਇਸ ਟਾਈਮ ਬੇਕਰਸਫੀਲਡ ਦੇ ਵਿੱਚ ਬਣਿਆ ਹੋਇਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਵੀ ਰਿਪੋਰਟ ਆਈ ਹੈ ਕੱਲ, ਜਿੱਦਾਂ ਸਿਟੀ ਕੌਂਸਲ ਮੈਂਬਰ ਵਾਈਸ ਮੇਅਰ ਉੱਥੇ ਦੇ ਮਨਪ੍ਰੀਤ ਕੌਰ, ਉਹਨਾਂ ਨੇ ਆਪਣੇ ਨਾਲ ਜਿਹੜੀ ਉਹ ਜਾਣਕਾਰੀ ਸਾਂਝੀ ਕੀਤੀ ਸੀ ਵੀ ਆਪਣੇ ਜਿਹੜੇ ਕਈ ਲੋਕ ਆ ਉਹ ਫੜੇ ਗਏ ਆ। ਕਈ ਆਪਣਿਆਂ ਦੇ ਗੈਸ ਸਟੇਸ਼ਨਾਂ ਤੋਂ ਬਾਹਰ ਗੈਸ ਭਰਾਉਂਦੇ ਲੋਕਾਂ ਨੂੰ ਉਹਨਾਂ ਨੇ ਜਿਹੜਾ ਉਹ ਚੱਕ ਲਿਆ ਸੀ ਬਾਰਡਰ ਪੈਟਰੋਲ ਏਜੰਟਸ ਵਾਲਿਆਂ ਨੇ। ਸੋ CBP ਇਹ ਪੂਰੀ ਛਾਪੇਮਾਰੀ ਨੂੰ ਅੰਜਾਮ ਜਿਹੜੀ ਉਹ ਦੇ ਰਹੀ ਆ। ਸੈਨੋਜ਼ੇ ਦੇ ਵਿੱਚ, ਮਿਲਪੀਟਸ ਦੇ ਵਿੱਚ ਦੇਖੇ ਗਏ ਆ। ਫਰੈਜ਼ਨੋ ਦੇ ਵਿੱਚ ਵੀ ਇਹ ਜਿਹੜੀਆਂ ਅਫਵਾਹਾਂ ਜਿਹੜੀਆਂ ਉਹ ਚੱਲੀਆਂ ਵੀ ਇੱਥੇ ਵੀ ਜਿਹੜੇ ਉਹ ਆਏ ਨੇ। ਇੱਥੇ ਵੀ ਕਈ ਜਿਹੜੇ ਖੇਤਾਂ ਵਾਲਿਆਂ ਨੇ ਇਹੀ ਚੀਜ਼ ਦੀ ਸ਼ਿਕਾਇਤ ਕੀਤੀ ਵੀ ਕਰੂ ਨੇ ਆਉਣਾ ਸੀਗਾ ਚੀਜ਼ਾਂ ਜਿਹੜੀਆਂ ਤੋੜਨ ਜਾਂ ਕੰਮ ਕਰਨ, ਉਹ ਉੱਥੇ ਪਹੁੰਚੇ ਨਹੀਂ। ਕੰਸਟਰਕਸ਼ਨ ਦਾ ਕੰਮ ਮੱਧਮ ਜਿਹੜਾ ਉਹ ਪੈਣਾ ਸ਼ੁਰੂ ਹੋ ਗਿਆ ਵੀ ਲੋਕ ਕੰਮ ਕਰਨ ਵਾਲੇ ਉੱਥੇ ਪਹੁੰਚ ਜਿਹੜੇ ਉਹ ਨਹੀਂ ਰਹੇ ਹੈਗੇ। ਸੋ ਕਈ ਥਾਵਾਂ ਦੇ ਉੱਤੇ ਇਸ ਤੇ ਜਿਹੜੇ ਕਹਿ ਲਓ ਵੀ ਨੈਗੇਟਿਵ ਇਫੈਕਟ ਦੇਖਣ ਨੂੰ ਮਿਲ ਰਹੇ ਆ। ਇਹ ਵੀ ਰਿਪੋਰਟ ਆਈ ਆ ਵੀ ਇੱਕ ਗੁਰੂ ਘਰ ਦੇ ਬਾਹਰ ਜਿੱਥੇ ਗ੍ਰੰਥੀ ਸਿੰਘ ਰਹਿੰਦੇ ਸੀਗੇ ਉੱਥੇ ਵੀ CBP ਵਾਲੇ ਗਏ ਸੀ। ਉਹ ਕਹਿੰਦੇ ਵੀ ਉਹਨਾਂ ਨੇ ਡੋਰ ਨਹੀਂ ਖੋਲਿਆ, ਜਿਹੜਾ ਉਹਨਾਂ ਦਾ ਹੱਕ ਬਣਦਾ ਹੈ ਵੀ ਨਾ ਜਿਹੜਾ ਉਹਨਾਂ ਨੂੰ ਅੰਦਰ ਆਉਣ ਦੇਣ ਵਿਦਆਊਟ ਐਨੀ ਵਾਰੰਟ, ਤੇ ਉਹਦੇ ਕਰਕੇ ਉਹ ਚਲੇ ਗਏ। ਟਰੱਕ ਯਾਰਡਸ ਤੋਂ ਕਹਿੰਦੇ ਵੀ ਬੇਕਰਸਫੀਲਡ ਦੇ ਉਹ ਰਿਪੋਰਟਸ ਆਈਆਂ ਵੀ ਉੱਥੇ ਵੀ CBP ਵਾਲੇ ਜਿਹੜੇ ਉਹ ਪਹੁੰਚੇ ਸੀਗੇ ਇਸ ਤਰੀਕੇ ਦੇ ਨਾਲ। ਸੋ ਇੱਥੋਂ ਇਹ ਪਤਾ ਲੱਗ ਰਿਹਾ ਵੀ ਉਹ ਪੂਰੀ ਵੱਡੀ ਲਿਸਟ ਤਿਆਰ ਕਰਕੇ ਲਿਆਂਦੀ ਆ ਉਹਨਾਂ ਨੇ। ਉਹਨਾਂ ਨੂੰ ਪਤਾ ਹੈ ਵੀ ਕੌਣ ਕੌਣ ਕਿੱਥੇ ਕਿੱਥੇ ਜਿਹੜਾ ਆ ਉਹ ਰਹਿੰਦਾ ਆ, ਤੇ ਉੱਥੇ ਜਿਹੜੇ ਉਹ ਜਾ ਰਹੇ ਨੇ, ਚਾਹੇ ਉਹਨਾਂ ਦੀ ਕੰਮ ਦੀ ਥਾਂ ਹੈ ਤੇ ਚਾਹੇ ਉਹਨਾਂ ਦੀ ਰਹਿਣ ਵਾਲੀ ਥਾਂ ਆ। ਸੋ ਇਹ ਇਦਾਂ ਦਾ ਜਿਹੜਾ ਮਾਹੌਲ ਇਸ ਟਾਈਮ ਬਣਿਆ ਪਿਆ ਆ। ਇਹ ਸ਼ੁਰੂਆਤ ਆ, ਇਸ ਦੀ ਐਕਸਪੈਂਸ਼ਨ ਹੋਣੀ ਆ, ਹੋਰ ਕੀ ਹੋਊਗਾ ਇਹ ਜਿਹੜੀ ਅਜੇ ਦੇਖਣ ਵਾਲੀ ਗੱਲ ਆ। ਤੇ ਸਭ ਤੋਂ ਪਹਿਲਾਂ ਦੇਖੋ, ਸਹੁੰ ਚੱਕਣ ਤੋਂ ਪਹਿਲਾਂ ਵੀ ਇਹ ਜਿਹੜੀ ਸ਼ੁਰੂਆਤ ਆ CBP ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇੱਥੇ ਕਰ ਦਿੱਤੀ ਆ। ਉੱਦਾਂ CBP ਦਾ ਬਿਆਨ ਇਹੀ ਆਇਆ, ਬਾਰ-ਬਾਰ ਉਹੀ ਕਹਿ ਰਹੇ ਆ ਵੀ ਅਸੀਂ ਤਾਂ ਸਿਰਫ ਕ੍ਰਿਮੀਨਲਸ ਦੇ ਪਿੱਛੇ ਜਿਹੜੇ ਆ ਉਹ ਜਾ ਰਹੇ ਹੈਗੇ ਆ, ਪਰ ਅਜਿਹੀ ਉਹਨਾਂ ਦੀ ਗੱਲ ਦੇ ਵਿੱਚ, ਬਿਆਨ ਦੇ ਵਿੱਚ ਕੋਈ ਸੱਚਾਈ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ। ਉਹ ਜਿਹੜਾ ਵੀ ਡਿੱਕੇ ਆਉਂਦਾ ਆ ਉਸ ਨੂੰ ਜਿਹੜਾ ਉਹ ਨਾਲ ਦੇ ਨਾਲ ਦਬੋਚੀ ਜਾ ਰਹੇ ਆ। ਤੇ ਹਰਜੋਤ ਸਿੰਘ ਜੀ, ਆਪਣੇ ਨਾਲ LA ਤੋਂ ਜਿਹੜੇ ਵਾਲਨਟ ਗੁਰੂ ਘਰ ਤੋਂ ਜਗਜੀਤ ਸਿੰਘ ਜੀ ਜਿਹੜੇ ਜੁੜੇ ਨੇ, ਜਿਹੜੇ ਉੱਥੋਂ ਦੇ ਮੇਨ ਪ੍ਰਬੰਧਕ ਨੇ, ਜਿਨ੍ਹਾਂ ਬਾਰੇ ਆਪਾਂ ਨੂੰ ਉਹ ਨੰਬਰ ਵੀ ਦੱਸ ਕੇ ਗਏ ਸੀਗੇ ਵੀ ਲਾਸ ਐਂਜਲਸ ਦੇ ਜਿਹੜੀਆਂ ਫਾਇਰ ਵਿਕਟਮਸ ਆ ਉਹਨਾਂ ਦੀ ਮਦਦ ਦੇ ਲਈ ਉਹ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਨਗੇ। ਉਹਨਾਂ ਦੇ ਨਾਲ ਗੱਲਬਾਤ ਜਿਹੜੀ ਉਹ ਆਪਾਂ ਕਰ ਲੈਂਦੇ ਆ। ਜਗਜੀਤ ਸਿੰਘ ਜੀ, ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਗਜੀਤ ਸਿੰਘ ਜੀ, ਸੋ ਦੱਸਿਓ ਵੀ ਇਹ ਜਿਹੜਾ ਸਮਾਨ ਤੁਸੀਂ ਇਕੱਠਾ ਕਰ ਰਹੇ ਆ ਉਹਨਾਂ ਪੀੜਤਾਂ ਦੇ ਲਈ, ਕਿੱਦਾਂ ਦੇ ਸਮਾਨ ਦੀ ਜਿਹੜੀ ਜ਼ਰੂਰਤ ਆ? ਸਭ ਤੋਂ ਪਹਿਲਾਂ ਆਪਣੇ ਗੁਰੂ ਘਰ ਦਾ ਤੇ ਗੁਰੂ ਘਰ ਦਾ ਐਡਰੈਸ ਜਿਹੜਾ ਜ਼ਰੂਰ ਦੱਸਣਾ ਜੀ। ਹਾਂਜੀ, ਦਾਸ ਵਾਲਨਟ ਗੁਰਦੁਆਰਾ ਸਾਹਿਬ ਤੁਹਾਡੀ ਸੇਵਾ 'ਚ ਹਾਜ਼ਰ ਹੈ। ਵਾਲਨਟ ਗੁਰਦੁਆਰਾ ਸਾਹਿਬ ਦਾ ਐਡਰੈਸ ਹੈ 20,001 ਈਸਟ ਵਾਲਨਟ ਡਰਾਈਵ ਸਾਊਥ, ਤੇ ਦਾਸ ਦਾ ਨੰਬਰ ਹੈ 6262395621। ਜਿਹੜੇ ਫਾਇਰ ਵਿਕਟਮ ਹਨ, ਅਸੀਂ ਉਹਨਾਂ ਵਾਸਤੇ ਸਮਾਨ ਇਕੱਠਾ ਕਰ ਰਹੇ ਹਾਂ। ਬੇਸਿਕ ਨੀਡ ਦੀਆਂ ਜੋ ਵੀ ਚੀਜ਼ਾਂ ਹਨ, ਜਿਵੇਂ ਬਲੈਂਕਟ, ਬਾਟਲ ਵਾਟਰ, ਕੇਨ ਫੂਡ, ਚਿਪਸ, ਸਨੈਕਸ, ਮੈਡੀਸਨ, ਜੋ ਵੀ ਡੇਲੀ ਨੀਡ ਦੀਆਂ ਚੀਜ਼ਾਂ ਹਨ ਉਹ ਸਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਕੱਲ ਵੀ ਅਸੀਂ ਸਾਰਾ ਸਮਾਨ ਉਹਨਾਂ ਨੂੰ ਪਹੁੰਚਾਇਆ ਹੈ। ਸੈਚਰਡੇ ਫਿਰ ਦੁਬਾਰਾ ਤਕਰੀਬਨ 10:30 ਵਜੇ ਸਾਡਾ ਪੂਰਾ ਟਰੱਕ ਲੋਡ ਉੱਥੇ ਸਮਾਨ ਲੈ ਕੇ ਜਾ ਰਿਹਾ ਹੈ। ਸੰਡੇ ਫਿਰ ਲੈ ਕੇ ਜਾਵਾਂਗੇ, ਮੰਡੇ ਫਿਰ ਲੈ ਕੇ ਜਾਵਾਂਗੇ। ਰੈਗੂਲਰ ਹਰ ਰੋਜ਼ ਅਸੀਂ ਉਹਨਾਂ ਸਮਾਨ ਪਹੁੰਚਾ ਰਹੇ ਹਾਂ, ਤੇ ਚੀਜ਼ਾਂ ਉਹੀ ਹਨ ਜੋ ਕਿ ਬੇਸਿਕ ਨੀਡ, ਬਲੈਂਕਟ, ਪਰਸਨਲ ਆਈਟਮ, ਵਾਟਰ ਬੋਟਲ, ਕੇਨ ਫੂਡ, ਚਿਪਸ, ਸਨੈਕਸ, ਮੈਡੀਸਨ। ਠੀਕ ਹੈ। ਤੇ ਤੁਸੀਂ ਲੋਕਲ ਕਿਸੇ ਆਰਗੇਨਾਈਜੇਸ਼ਨ ਨੂੰ ਜਾਂ ਕਿਹਨੂੰ ਪਛਾਣੇ ਹੈਗੇ ਉੱਥੇ?
ਅਸੀਂ ਡਾਇਰੈਕਟਲੀ ਜਿਹੜੇ ਇਹਨਾਂ ਦੇ ਸ਼ੈਲਟਰ ਖੋਲੇ ਹੋਏ ਨੇ ਉਹਨਾਂ ਦੇ ਵਿੱਚ ਅਸੀਂ ਸਮਾਨ ਪਹੁੰਚਾ ਰਹੇ ਹਾਂ। ਰੈੱਡ ਕਰਾਸ ਵਾਲਿਆਂ ਨੂੰ ਵੀ ਦੇ ਰਹੇ ਹਾਂ, ਤੇ ਦੂਸਰੀ ਗੱਲ ਉਹਨਾਂ ਨੇ ਆਪਣੇ ਡਿਫਰੈਂਟ ਏਰੀਆ ਦੇ ਵਿੱਚ ਜਿੱਥੇ ਜਿੱਥੇ ਅਫੈਕਟਡ ਏਰੀਆ ਹੈਗਾ ਠੀਕ ਉਹਨਾਂ ਹੈ। ਨੇ ਸ਼ੈਲਟਰ ਬਣਾਏ ਹੋਏ ਨੇ ਤੇ ਸਾਰਾ ਸਮਾਨ ਉੱਥੇ ਪਹੁੰਚਾਇਆ ਜਾ ਰਿਹਾ। ਤੁਹਾਡੇ ਜਿਹੜਾ ਈਟਨ ਵਾਲਾ ਪਾਸਾ ਲੱਗ ਕੇ ਅਲਟਾਡੀਨਾ ਵਾਲਾ ਇਲਾਕਾ ਲਾਗੇ ਪੈਂਦਾ ਹੈ ਕਿ ਪੈਲੀਸੇਡ ਵਾਲਾ ਜਿਹੜਾ ਉਹ ਪੈ ਰਿਹਾ ਲਾਗੇ? ਅਲਟਾਡੀਨਾ ਤੇ ਦੁਆਰਟੇ। ਠੀਕ ਆ। ਸੋ ਉਹਨਾਂ ਉੱਥੇ ਦੇ ਜਿਹੜੇ ਵਿਕਟਮ, ਉੱਥੇ ਦੇ ਪੀੜਤਾਂ ਨੂੰ ਜਿਹੜਾ ਉਹ ਕਰ ਰਹੇ ਆ, ਜਿਹੜੀ ਈਟਨ ਫਾਇਰ ਆ ਉਹਦੇ ਜਿਹੜੇ ਜ਼ਿਆਦਾ ਪੀੜਤਾਂ ਦੇ ਹਾਂ, ਲਾਗੇ। ਟੀਚਰ ਸਾਹਿਬ ਤੇ ਇਹਨਾਂ ਦਾ ਜਿਹੜਾ ਮੇਨ ਆਫਿਸ ਇਹਨਾਂ ਬਣਾਇਆ ਹੈ ਵਰਮਾਉਂਟ ਦੇ ਵਿੱਚ ਆਫਿਸ ਬਣਾਇਆ ਹੋਇਆ। ਠੀਕ ਹੈ ਜੀ। ਵਰਮਾਉਂਟ ਦੇ ਵਿੱਚ। ਤੇ ਆਪਣੇ ਵੀ ਕੁਝ ਪਤਾ ਲੱਗਾ ਵੀ ਆਪਣੇ ਵੀ ਲੋਕ ਇਸ ਦੇ ਵਿੱਚ ਪੀੜਤਾਂ ਦੇ ਵਿੱਚ ਹੋ ਸਕਦੇ ਆ, ਕਿਉਂਕਿ ਹੁਣ ਅੱਗ ਦੇ ਵਿੱਚ 10,000 ਘਰ ਸੜ ਕੇ ਸਵਾਹ ਹੋ ਗਿਆ ਆ, ਕੁਝ ਇਦਾਂ ਦਾ ਵੀ ਪਤਾ ਲੱਗਾ ਹੈ? ਹਾਂਜੀ, ਕਈ ਪਰਿਵਾਰ ਆਪਣੇ ਹੈਗੇ ਉਹਨਾਂ ਦੇ ਘਰ ਵੀ ਅਫੈਕਟਡ ਹੋਏ ਨੇ, ਤੇ ਉਹ ਮੋਸਟ ਪ੍ਰੋਬਬਲੀ ਜਿਹੜੇ ਹੈਗੇ ਨੇ ਹੈ ਤਾਂ ਇੰਡੀਅਨ ਫੈਮਿਲੀ ਨੇ, ਕੁਝ ਗੁਜਰਾਤੀ ਫੈਮਿਲੀ ਨੇ, ਉਹਨਾਂ ਦੇ ਘਰ ਉੱਤੇ ਸੀਗੇ। ਠੀਕ ਹੈ, ਚਲੋ ਕੋਈ ਨਹੀਂ, ਸਾਰੇ ਆਪਣੇ ਹੀ ਆ, ਆਪਾਂ ਨੂੰ ਸਾਰਿਆਂ ਦੀ ਹੈਲਪ ਕਰਨੀ ਇਨਸਾਨੀਅਤ ਦੇ ਬੇਸ ਦੇ ਉੱਤੇ ਜੀ। ਤੇ ਗੁਰੂ ਘਰ ਦੇ ਵਿੱਚ ਜੇ ਕਿਸੇ ਨੇ ਇੱਥੇ ਆ ਕੇ, ਜਿੱਦਾਂ ਕੋਈ ਪੀੜਤ ਨੇ, ਜੇ ਕੋਈ ਰਹਿਣਾ ਚਾਹੁੰਦਾ ਆ, ਉਹ ਵੀ ਤੁਹਾਡੇ ਸਹੂਲਤ ਹੈਗੀ ਆ, ਤੁਸੀਂ ਓਪਨ ਕੀਤਾ ਆ? ਨੇ ਉਹ ਸਾਡੇ ਕੋਲ ਸਹੂਲਤ ਨਹੀਂ ਹੈਗੀ, ਕਿਉਂਕਿ ਗੁਰੂ ਘਰ ਦੇ ਵਿੱਚ ਰਹਿائش ਦਾ ਇੰਨਾ ਜ਼ਿਆਦਾ ਪ੍ਰਬੰਧ ਨਹੀਂ ਹੈਗਾ। ਠੀਕ ਹੈ, ਤੇ ਸਿਰਫ ਅਸੀਂ ਸਮਾਨ ਹੀ ਸਪਲਾਈ ਕਰ ਰਹੇ ਹਾਂ ਉਹਨਾਂ ਨੂੰ। ਠੀਕ ਹੈ, ਓਕੇ। ਸੋ ਜਿੱਦਾਂ ਦੱਸਿਆ ਵੀ ਬਲੈਂਕਟ, ਪਰਸਨਲ ਆਈਟਮ, ਬੱਚਿਆਂ ਦੇ ਡਾਈਪਰ, ਟੁੱਥ ਬਰਸ਼, ਉੱਦਾਂ ਦੀਆਂ ਕਿਟਸ, ਵਾਟਰ ਬੋਟਲ, ਕੈਨਡ ਫੂਡ, ਚਿਪਸ ਵਗੈਰਾ ਤੇ ਸਨੈਕਸ ਵਗੈਰਾ ਜਿਹੜੀਆਂ ਕਿਚਨ ਦੇ ਲਈ ਆ। ਲੰਗਰ ਵਗੈਰਾ ਵੀ ਤਿਆਰ ਕਰਕੇ ਉੱਥੇ ਤੁਸੀਂ ਲੈ ਕੇ ਜਾ ਰਹੇ ਆ ਗੁਰੂ ਘਰ ਵੱਲੋਂ, ਜਾਂ ਸਿਰਫ ਇਹੀ ਇਦਾਂ ਦਾ ਹੀ ਫੂਡ ਜਿਹੜਾ ਉਹ ਜਾ ਰਿਹਾ ਹੈ? ਅਸੀਂ ਸਿਰਫ ਫੂਡ ਹੀ ਲੈ ਕੇ ਜਾ ਰਹੇ ਹਾਂ। ਅਸੀਂ ਕੋਸ਼ਿਸ਼ ਕੀਤੀ ਸੀ, ਮਗਰ ਉਹਨਾਂ ਨੇ ਇਸ ਚੀਜ਼ ਦੀ ਪਰਮਿਸ਼ਨ ਨਹੀਂ ਦਿੱਤੀ। ਅੱਛਾ, ਹੌਟ ਮੀਲਸ ਦੀ ਜਿਹੜੀ ਉਹਨਾਂ ਨੇ ਪਰਮਿਸ਼ਨ ਨਹੀਂ ਦਿੱਤੀ? ਹੌਟ ਮੀਲ ਨਹੀਂ ਉਹਨਾਂ ਨੇ ਪਰਮਿਸ਼ਨ ਦਿੱਤੀ, ਸਿਰਫ ਅਸੀਂ ਜਿਹੜਾ ਇਹ ਡਰਾਈ ਫੂਡ ਹੈਗਾ ਜਿਹੜਾ ਇਹ ਹੀ ਸਪਲਾਈ ਕਰ ਰਹੇ ਹਾਂ। ਸੋ ਜਗਜੀਤ ਸਿੰਘ ਜੀ, ਹੁਣ ਜਿੱਦਾਂ ਤੁਸੀਂ ਉੱਥੇ ਦੇਖ ਕੇ ਆਏ ਆ, ਜਦੋਂ ਕਰਨ ਜਾਂਦੇ ਆ, ਕਿੱਦਾਂ ਦੇ ਹਾਲਾਤ ਨੇ, ਮੰਜ਼ਰ ਕਿੱਦਾਂ ਦੇ ਆ, ਲੋਕਾਂ ਦੇ ਵਿੱਚ ਕੀ ਆ? ਆਬਵੀਅਸਲੀ ਦੁੱਖ ਦਾ ਮਾਹੌਲ ਹੋਣਾ ਆ। ਇੱਕ ਡਰ ਦਾ ਮਾਹੌਲ ਉੱਥੇ ਪੈਦਾ ਹੋਇਆ ਪਿਆ, ਸਾਰੇ ਸਹਿਮੇ ਹੋਏ ਹਨ। ਉਹਦੇ ਵਿੱਚ ਬਜ਼ੁਰਗ ਵੀ ਹਨ, ਬੱਚੇ ਵੀ ਹਨ, ਕੁਝ ਪੀੜਤ ਬੰਦੇ ਵੀ ਹਨ ਜਿਹੜੇ ਕਿ ਬਿਮਾਰ ਹਨ। ਹਰ ਤਰੀਕੇ ਦਾ ਬੰਦਾ ਉੱਥੇ ਹੈਗਾ, ਤੇ ਜਦੋਂ ਉੱਥੇ ਜਾਂਦਾ ਤੇ ਬੜੀ ਮਨ ਨੂੰ ਇੱਕ ਮਾਯੂਸੀ ਜੀ ਹੁੰਦੀ ਹੈ ਕਿ ਇਹ ਕੀ ਹੋ ਗਿਆ। ਬਿਲਕੁਲ, ਇਹ ਡੈਫੀਨੇਟਲੀ ਐਲਏ ਦੇ ਇਤਿਹਾਸ ਦੇ ਵਿੱਚ ਸਭ ਤੋਂ ਭਿਆਨਕ ਜਿਹੜੀ ਉਹ ਅੱਗ ਇਸ ਟਾਈਮ ਲੱਗੀ ਆ। ਸੋ ਕਦੋਂ ਤੱਕ ਕਾਬੂ ਆਊਗੀ ਇਹ ਜੇ ਪਤਾ ਨਹੀਂ, ਪਰ ਇਹੀ ਅਰਦਾਸ ਕਰਦੇ ਹਾਂ ਵੀ ਜਲਦੀ ਹੋਵੇ ਜੀ। ਵਾਹਿਗੁਰੂ ਦੀ ਅਰਦਾਸ ਹੈ ਕਿ ਵਾਹਿਗੁਰੂ ਕਿਰਪਾ ਕਰੇ, ਆਪ ਹੀ ਮਿਹਰ ਕਰੇ, ਇਸ ਔਖੀ ਘੜੀ ਜੋ ਸਾਰਿਆਂ ਨੂੰ ਕੱਢੇ। ਬਿਲਕੁਲ ਜੀ। ਸੋ ਬਿਲਕੁਲ, ਇੱਕ ਵਾਰੀ ਫਿਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਆ ਪੂਰੇ ਕੈਲੀਫੋਰਨੀਆ, ਪੂਰੇ USA ਸੁਣ ਰਹੇ ਆ, ਤੁਸੀਂ ਇਸ ਇਹਦੇ ਵਿੱਚ ਹਿੱਸਾ ਪਾਣਾ ਆ ਸੇਵਾ ਦੇ ਵਿੱਚ, ਤੇ ਤੁਸੀਂ ਭਾਈ ਆਪਣੇ ਭਾਜੀ ਜਗਜੀਤ ਸਿੰਘ ਹੁਣਾਂ ਦਾ ਨੰਬਰ ਇੱਕ ਵਾਰੀ ਫਿਰ ਤੁਸੀਂ ਦੱਸ ਦਿਓ, ਤਾਂ ਕਿ ਉਹ ਤੁਹਾਨੂੰ ਡਾਇਰੈਕਟਲੀ ਕੰਟੈਕਟ ਕਰ ਲੈਣ, ਕਿਉਂਕਿ ਸਾਨੂੰ ਕਾਲਾਂ ਆਈ ਜਾਣੀਆਂ ਵੀ ਅਸੀਂ ਆਹ ਲਿਜਾਣਾ, ਤੁਸੀਂ ਉਹ ਫਿਰ ਦੱਸ ਸਕਦੇ ਹੋ ਭਾਈ ਸਾਨੂੰ ਜਗਜੀਤ ਸਿੰਘ ਜੀ ਨਾਲ ਕੰਟੈਕਟ ਕਰ ਲਓ ਉੱਥੇ ਜੀ। ਬਿਲਕੁਲ, ਸੋ ਨੰਬਰ ਇੱਕ ਵਾਰੀ ਫਿਰ ਸ਼ੇਅਰ ਕਰ ਲਿਓ ਜੀ। ਹਾਂਜੀ, ਦਾਸ ਦਾ ਨੰਬਰ ਹੈ 6262395621, ਜਗਜੀਤ ਸਿੰਘ ਈਰਾਨੀ। ਇਸ ਤੋਂ ਇਲਾਵਾ ਅਗਰ ਤੁਸੀਂ ਕੈਸ਼ ਡੋਨੇਸ਼ਨ ਵੀ ਦਿੰਦੇ ਹੋ, ਉਹਦੀ ਤਾਂ ਟੈਕਸ ਰਾਈਟ ਆਫ ਦੀ ਗੁਰੂ ਘਰ ਵੱਲੋਂ ਰਸੀਦ ਦਿੱਤੀ ਜਾਏਗੀ। ਜੋ ਸਮਾਨ ਹੈ ਸਾਰਾ ਉੱਥੇ ਪਹੁੰਚਾਇਆ ਜਾਏਗਾ। ਅਗਰ ਕੋਈ ਵੀ ਪਰਿਵਾਰ ਸਮਾਨ ਲੈ ਕੇ ਆਉਂਦਾ ਹੈ, ਉਹ ਸਾਡੇ ਨਾਲ ਜੁਆਇਨ ਕਰਨਾ ਚਾਹੁੰਦਾ ਹੈ ਐਜ਼ ਅ ਵਾਲੰਟੀਅਰ, ਦੇ ਆਰ ਮੋਰ ਦੈਨ ਵੈਲਕਮ ਜੀ। ਥੈਂਕ ਯੂ, ਥੈਂਕ ਯੂ ਜਗਜੀਤ ਜੀ, ਬੜੀ ਮਿਹਰਬਾਨੀ, ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਲਾਸਟ ਕਾਲਰ ਲੈ ਲੈਂਦੇ ਆ ਤੇ ਫਿਰ ਹਰਜੋਤ ਸਿੰਘ ਜੀ ਆਪਾਂ ਸਮਾਪਤ ਕਰਦੇ ਹਾਂ। ਪਰਮਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਜੀ, ਹਰਜੋਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇਹ ਜਿਹੜਾ ਚੱਲ ਰਿਹਾ ਪ੍ਰੋਗਰਾਮ, ਜਿਹੜਾ ਤੁਹਾਡਾ ਫਾਇਰ ਦੇ ਬਾਰੇ ਜੋ ਵੀ ਹੋਇਆ ਐਲਏ ਦੇ ਵਿੱਚ, ਉਹਦੇ ਲਈ ਗੁਰੂ ਘਰਾਂ ਦੇ ਕਾਫੀ ਪ੍ਰਬੰਧਕ ਤੁਹਾਨੂੰ ਬੋਲ ਵੀ ਗਏ ਨੇ। ਤੇ ਬਿਆਨਾ ਪਾਰਕ ਗੁਰਦੁਆਰੇ ਵੱਲੋਂ ਕੱਲ ਮੈਂ ਬਲਵਿੰਦਰ ਕੌਰ ਭੈਣ ਜੀ ਨੂੰ ਪਾਇਆ ਸੀ ਵੀ ਕੀ ਪ੍ਰੋਗਰਾਮ ਉਹਨਾਂ ਦਾ ਹੈਗਾ। ਉਹਨਾਂ ਨੇ ਐਤਵਾਰ ਸ਼ਾਮ ਨੂੰ ਆਪਣੀਆਂ ਗੱਡੀਆਂ ਲੈ ਕੇ ਜਾਣੀਆਂ ਨੇ। ਪਹਿਲਾਂ ਉਹ ਜਾ ਵੀ ਆਏ ਨੇ, ਦੇਖ ਆਏ ਨੇ ਕਿਹੜੀ ਕਿਹੜੀ ਚੀਜ਼ ਦੀ ਜ਼ਿਆਦਾ ਜ਼ਰੂਰਤ ਹੈਗੀ ਆ। ਤੇ ਫੋਨ ਕਰਨ ਵਾਸਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੇ ਉਹ ਨੰਬਰ ਮੈਂ ਬੋਲ ਰਹੀ ਹਾਂ, 7142092090। ਇਹ ਗੁਰਦੁਆਰਾ ਸਾਹਿਬ ਜੀ ਦਾ ਹੈਗਾ। ਡਾਕਟਰ ਅਮਰਪਾਲ ਜੀ ਨੇ ਮੈਨੂੰ ਪੂਰਾ ਇਹ ਭੇਜਿਆ ਸੀ, ਉਹਨਾਂ ਨੂੰ ਵੀ ਮੈਂ ਉਹ ਨੰਬਰ ਦਿੱਤਾ ਤੁਹਾਡੇ ਰੇਡੀਓ ਦਾ ਵੀ, ਪਰ ਉਹ ਕਹਿੰਦੇ ਨੇ ਕਿ ਤੁਸੀਂ ਬੋਲ ਦਿਓ, ਅਸੀਂ ਬਿਜ਼ੀ ਹਾਂ ਇਸ ਵੇਲੇ। ਸੋ ਡਾਕਟਰ ਸਾਹਿਬ ਦਾ ਨੰਬਰ ਹੈਗਾ 562225
7784 ਅੰਮ੍ਰਿਤਪਾਲ ਸਿੰਘ। ਸੋ ਹਰਜੋਤ ਜੀ ਹਾਲਾਤ ਤੇ ਕਾਫੀ ਖਰਾਬ ਹੀ ਨੇ, ਜਿੱਥੋਂ ਵੀ ਜੀ। ਸੁਣ ਤੱਕ ਆ ਰਿਹਾ, ਸੁਣ ਕੇ ਵੀ ਲੱਤਾਂ ਕੰਬਦੇ ਨੇ, ਦੇਖਣ ਵਾਲਿਆਂ ਦਾ ਤਾਂ ਕੀ ਹਾਲ ਹੁੰਦਾ ਹੋਏਗਾ। ਜੀ ਜੀ ਸੋ ਜੀ, ਬਿਲਕੁਲ। ਇਹ ਸੁਣ ਰਹੀਆਂ ਨੇ, ਕਾਫੀ ਸੰਗਤ ਹੈਗੀ ਆ ਬਿਆਨਾ ਪਾਰਕ ਗੁਰਦੁਆਰੇ ਦੀ ਵੀ, ਔਰ ਵਰਮੋਂਟ ਵਾਲੇ ਵੀ ਕੱਲ ਮੈਸੇਜ ਪਾ ਰਹੇ ਸੀ, ਲੇਕਿਨ ਕੁਝ ਡੈਥਾਂ ਐਸੇ ਵੱਡੇ ਲੋਕਾਂ ਦੀਆਂ ਹੋਈਆਂ ਨੇ ਜਿਹਦੇ 'ਚ ਉਹ ਬਹੁਤ ਜ਼ਿਆਦਾ ਬਿਜ਼ੀ ਨੇ, ਫਿਰ ਵੀ ਸੰਗਤਾਂ ਇਕੱਠਾ ਕਰ ਰਹੀਆਂ ਨੇ ਫੰਡ। ਇਹਦੇ 'ਚ ਸਿਰਫ ਉੱਥੋਂ ਦੇ ਰਿਹਾਇਸ਼ ਵਾਲਿਆਂ ਨੂੰ ਜਾਂ ਜਿਨ੍ਹਾਂ ਦੇ ਨੁਕਸਾਨ ਹੋ ਗਏ ਨੇ ਉਹਨਾਂ ਦੀ ਜ਼ਰੂਰਤ ਹੀ ਨਹੀਂ, ਬਲਕਿ ਫਾਇਰ ਬ੍ਰਿਗੇਡ ਵਾਲਿਆਂ ਨੂੰ ਵੀ ਬਹੁਤ ਤਰ੍ਹਾਂ ਦੀਆਂ ਸਮੱਸਿਆ ਜੀ। ਨੇ, ਉਹ ਵੀ ਕਾਫੀ ਘਾਇਲ ਹੋਏ ਨੇ, ਉਹਨਾਂ ਦੀਆਂ ਵੀ ਕਈ ਜ਼ਰੂਰਤਾਂ ਨੇ। ਸੋ ਵੱਧ ਚੜ ਕੇ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ, ਬਿਲਕੁਲ, ਔਰ ਤੁਹਾਡੇ ਰੇਡੀਓ ਦਾ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਰਿਆਂ ਨੂੰ ਜਗਾਉਣ ਦੇ ਵਿੱਚ ਮਦਦ ਕਰ ਰਹੇ ਹੋ। ਥੈਂਕ ਬਹੁਤ ਯੂ, ਬਹੁਤ ਥੈਂਕ ਯੂ, ਥੈਂਕ ਯੂ। ਦੁਬਾਰਾ ਦਾ ਨੰਬਰ ਬਿਆਨਾ ਪਾਰਕ ਦਾ 7142092090। ਐਤਵਾਰ ਸ਼ਾਮ ਨੂੰ ਉਹਨਾਂ ਦੇ ਟਰੱਕ ਕੇ ਸਾਰਾ ਕੁਝ ਲੈ ਕੇ ਜਾਣੇ ਨੇ। ਠੀਕ ਹੈ ਜੀ, ਹਾਂਜੀ, ਥੈਂਕ ਯੂ, ਥੈਂਕ ਯੂ। ਭਾਗ ਲੈ ਸਕਦੇ। ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਓਨਟਾਰੀਓ ਦਾ ਇਲਾਕਾ, ਪਮੋਨੋ ਦਾ, ਚੀਨੋ ਦਾ, ਰਿਵਰ ਸਾਈਡ, ਜਰੂਪਾ ਵੈਲੀ, ਵੈਸਟ ਕੋਵੀਨਾ, ਬਹੁਤ ਸਾਰੇ ਲੋਕ ਰਹਿੰਦੇ ਨੇ। ਰੈਂਚੋ ਕੁਕਾਮੋਂਗਾ, ਫੋਂਟਾਨਾ, ਸੈਨ ਬਰਨਾਰਡੀਨੋ, ਜ਼ਿਆਦਾ ਦੂਰ ਨਹੀਂ ਹੈ ਇਹ। ਈਟਨ ਫਾਇਰ ਵਾਲੇ ਪੈਸਾਡੀਨਾ ਦੇ ਲਾਗੇ ਨਜ਼ਦੀਕ ਜਿਹੜੀ ਇਹ ਲੱਗੀ ਆ। ਸੋ ਸਾਰਿਆਂ ਨੂੰ ਜਿਹੜਾ ਉਹ ਹਮਲਾ ਜਿਹੜਾ ਇੱਥੇ ਮਾਰਨ ਦੀ ਜ਼ਰੂਰਤ ਹੈਗੀ ਆ ਜੀ। ਕੋਈ ਹੋਰ ਵੀ ਆਰਗੇਨਾਈਜੇਸ਼ਨ ਇਸ ਤਰ੍ਹਾਂ ਦਾ ਹਿੰਮਤ ਕਰਦੀ ਹੋਈ ਜਰੂਰ ਸਾਡੇ ਨਾਲ ਨੰਬਰ ਸ਼ੇਅਰ ਕਰ ਦਿਓ ਜੀ। ਕੱਲਾ ਅਸੀਂ ਹੁਣ ਨਹੀਂ, ਬਾਕੀ ਦੇ ਜਿਹੜੇ ਸ਼ਾਮ ਵਾਲਾ ਪ੍ਰੋਗਰਾਮ, ਦੁਪਹਿਰ ਦੇ ਪ੍ਰੋਗਰਾਮ, ਉਹਨਾਂ ਦੇ ਵਿੱਚ ਵੀ ਜਿਹੜਾ ਆਪਾਂ ਤੁਹਾਡੇ ਨਾਲ ਉਹ ਸਾਰੇ ਜਿਹੜੇ ਆ ਸ਼ੇਅਰ ਕਰਦੇ ਰਹਾਂਗੇ ਜੀ। ਮਿਹਰਬਾਨੀ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।